इत्थे नंगे सर कोई नहीं पिंड ही वरदा। अच्छा कानून ये सी लगाओ मैं तू घोड़ी ते तू किला दूर उतरना। अच्छा अगो उठ के साढ़े कमी तेरी घोड़ी फड़नी है। अच्छा फिर वरना पिंड ਉਂਝ ਵੀ ਨਹੀਂ ਸੀ ਵੜਨ ਦਿੰਦੇ ना घोड़ी ते चढ़ के वरना ही नहीं। ਵਾਹ ਜੀ ਵਾਹ ਹੁਣ ਤੇ ਸਕੂਟਰ ਕਢਾਈ ਤੁਨੀ ਫਿਰ ਫੌਜਾ ਸਿੰਘ ਹਾਂ ਖੜਕ ਸਿੰਘ ਅੱਛਾ ਪਿਆਰਾ ਸਿੰਘ ਜਵਾਲਾ ਸਿੰਘ ਅੱਛਾ ਬੜੇ ਨਾਂ ਸਨ। ਤੇ ਜਿਹੜੇ ਤੁਹਾਡੇ ਕਜ਼ਨ ਕੁਜ਼ਨ ਰਿਸ਼ਤੇਦਾਰ ਲੱਗਦੇ ਸੀ ਚਾਚਿਆਂ ਬਾਬਿਆਂ ਦੇ ਹਾਂ ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਨਾਂ ਸਨ ਫੌਜਾ ਸਿੰਘ ਹਾਂ ਉਹਦੀ ਔਲਾਦ ਸੀ ਅੱਗੋਂ ਤਾਰਾ ਸਿੰਘ ਅੱਛਾ ਕਪੂਰ ਸਿੰਘ ਅਮਰ ਸਿੰਘ ਅੱਛਾ ਆਪਸ ਚ ਨਹੀਂ ਸੀ ਲੈਂਦੇ ਨਾ ਸਹੀ ਹੋ ਆਪਸ ਵਿੱਚ ਪਾਰਟੀਸ਼ਨ ਹੋ ਗਿਆ ਨਾ ਹਾਂਜੀ ਫਿਰ ਹੋਏ ਨੇ। ਅੱਛਾ ਅੱਛਾ ਉਹ ਸਿੱਖਾਂ ਦੇ ਜਾ ਰਹੇ ਨਾ ਸਿੱਖਾਂ ਵਾਲਾ ਉਦੋਂ ਤੁਸੀਂ ਆਪਣੇ ਚਾਚੇ ਦੀ ਕੁੜੀ ਨਾਲ ਵਿਆਹ ਨਹੀਂ ਸੀ ਕਰਦੇ? ਨਹੀਂ ਉਦੋਂ ਵਿਆਹ ਪਹਿਲਾਂ ਨਹੀਂ ਸਨ ਹੋਏ ਸਾਡੇ ਵਿਆਹ ਇੰਨੇ ਨਹੀਂ ਸਨ। ਮੈਂ ਗੱਦਾਸ ਨਾ ਤੁਹਾਨੂੰ ਸਾਡਾ ਰਿਸ਼ਤਾ ਕਰ ਸੀਗਾ ਨਸੂ ਸੀਗੇ ਹਾਂਜੀ ਭਾਈ ਤਾਰਾ ਸਿੰਘ ਮੇਰੇ ਚਾਚੇ ਦੀ ਧੀ ਦਾ। ਅੱਛਾ ਸਾਨੂੰ ਪਤਾ ਹੀ ਨਹੀਂ। ਅੱਛਾ ਨਾ ਸਾਨੂੰ ਪਤਾ ਹੀ ਨਹੀਂ। ਉਹ ਫਿਰ ਉਹ ਦੋਵੇਂ ਚਾਚਾ ਭਤੀਜਾ ਘੋੜੀ ਤੇ ਬੈਠੇ ਬੜੇ ਵੀਰ ਸਨ ਤੇ ਜੇਵਰ ਵੀ ਕੋਲ ਉਹ ਵਰਜੋਂ ਪਈ ਕੁਤੀਕ ਜੰਗਲ ਚੁੰਗਲ ਉਹ ਨਾ ਮਗਰ ਚਾਰ ਦਿੱਤੀ ਸਹੀ। ਉਹ ਘੋੜੀ ਮੁੜ ਘੋੜੀ ਸੀ ਪਾਣੀ ਸਨ ਕੱਦੂਆਂ ਦੇ ਵਿੱਚ ਕਹਿ ਗਏ ਮਾਰੇ ਗਏ। ਅੱਛਾ ਮਾਰ ਦਿੱਤੇ ਉਹਦੀ ਮੇਰੀ ਆਖਿਆ ਸੀ ਅਸਗਰ ਸ਼ਾਹ ਥਾਣੇਦਾਰ ਉਹ ਮੈਨੂੰ ਜਿਉਂਦਾ ਦਿੰਦੇ ਉਹ ਆ ਸਿੱਖ ਮੈਂ ਇਹਨੂੰ ਫੌਜ ਹੀ ਭਰਤੀ ਕਰਾਉਂਦਾ। ਉਹ ਐਡਾ ਸੋਹਣਾ ਸਿੱਖ ਤੁਸੀਂ ਮਾਰ ਚੜਿਆ। ਅਸਗਰ ਸ਼ਾਹ ਨੇ ਕਿਹਾ ਸੀ ਅਸਗਰ ਸ਼ਾਹ ਨੇ ਅਸਗਰ ਸ਼ਾਹ ਉਹਦੇ ਨਾਮ ਸੀਵਾ ਕੱਪੜੇ ਸੇ ਆਉਂਦਾ ਨਾ ਉਹ 5-7 ਬੰਦੇ ਨਾ ਆ ਗਏ ਉਹ ਇੱਥੇ ਭਾਰੂ ਨੇ ਅਸਾਂ ਕਿ ਭਾਰੂ ਬੰਨੇ ਚੜੇ ਜੇ ਤੇ ਸਾਡੇ ਕੋਲ ਕਿੱਥੋਂ ਭਾਰੂ ਆਏ? ਬੰਦੇ ਕਿੱਥੋਂ ਦੇ ਸਨ ਉਹ? ਖੋਲੋ ਕਿੱਥੋਂ ਸਨ ਕੰਜਰ। ਅੱਛਾ ਹਾਂ ਉਹਦਾ ਚਾਚਾ ਲਾਲ ਸਿੰਘ ਨਿਕਲ ਪਿਆ। ਉਹ ਠਾਠਾ ਵੱਡਾ ਲਾਲ ਕੱਪੜਾ ਬੰਨਦੇ ਸਨ ਜੂੜੇ ਦੁਆਲੇ ਜਾਂ ਤੇ ਖੂਨ ਦਾ ਹੱਥੇ ਚ ਉਹ ਉਹਦਾ ਕਿਹਾ ਹੋਵੇਗਾ ਇੱਕ ਭਾਰੂ। ਅੱਛਾ ਲਗਾ ਤੁਹਾਡੀ ਧੀ ਨੂੰ ਅਸੀਂ ਚੜ ਗਏ ਉਹਨਾਂ ਦੇ ਮਗਰ ਮੁੰਡੇ। ਅੱਛਾ ਉਹ ਜੇ ਸੁਣਿਆ ਨਾ ਚਾਚਾ ਮੁਗਲ ਉਹਦੀ ਲਾਸ਼ ਲਿਆਂਦੀ ਰਹੀ ਜਿਉਂਦਾ ਸੀ। ਅੱਛਾ ਇੱਥੇ ਡੇਰਾ ਸੀ ਬੜਾ ਡੇਰਾ ਸੀ ਤਗੜਾ ਤੇ ਮੈਂ ਕਿਤੇ ਜੀ ਦੇ ਕੁਛੜ ਗਿਆ ਸਾਂ। ਅੱਛਾ ਮੈਨੂੰ ਗੱਲ ਬੜੀ ਯਾਦ ਹੈ ਤੇ ਚਾਚਾ ਮੇਰਾ ਆਂਦਾ ਮੁਬਾਰਕ ਉਹ ਮੁਗਲਾ ਪਾਣੀ ਪੀਣਾ ਹੀ ਉਹ ਕਰਦਾ ਹਾਂ ਮੇਰਾ ਹੱਥ ਪਾਣੀ ਪਾਉਂਦੇ ਨੂੰ ਪਾਣੀ ਸਾਨੂੰ ਸ਼ਾਹ ਰਾਗੋ ਬੰਨ ਨਿਕਲ ਜਾਂਦਾ। अस्सलाम वालेकुम दोस्तों, सब दा पंजाब दी टीम एक नवा प्रोग्राम लैके पिंड डोगरा वाला मलियां पहुंचे हैं। तहसील नौशहरा विरकां दा पिंड है। इस पिंड दे विच 47 तो पहले मली जट ते विरक जट आबाद सन ते उस तो बाद जदों उजाड़े पे इत्थे आके राजपूत अराई ते कंबो आबाद होए ते अज भी मली खानदान ते विरक खानदान इस पिंड दे विच आबाद ने। ते अज असी एक बजुर्ग ने मली खानदान दे उन्हां दी उस वेले उम्र 20-22 साल सी उन्हां कोलों पार्टीशन दी स्टोरी सुनांगे ते असी तुहानूं पिंड दा व्यू दिखा रहे हैं। ते आओ नाल पिंड दा व्यू देखो ते नाल इंटरव्यू सुनियो। पुराना बोर्ड है जी पिपल पिंड डोगरा वाला दा चौक है।
ਪੁਰਾਣੇ ਮਿੱਟੀ ਦੇ ਘਰ ਅੱਜ ਵੀ ਮੌਜੂਦ ਨੇ ਇਸ ਪਿੰਡ ਦੇ ਵਿੱਚ। ਇਹ ਜੀ ਪਿੰਡ ਦਾ ਛੱਪੜ ਤੇ ਇਹ ਬੱਚੀਆਂ ਦਾ ਸਕੂਲ ਹੈ ਡੋਗਰਾਂ ਦੀ ਮੱਲੀਆਂ ਦੇ ਵਿੱਚ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस वेले पिंड डोगरां वाला मल्लियां दे विच बैठे हैं ते अज असी इत्थे एक बुजुर्ग ने उन्हां नूं मिलन आए हैं। मल्ली जट, इन्हां दा अद्धा खानदान हिंदुस्तान जाके आबाद हो गया 47 वेले ते जिहड़े मुसलमान होए सन वो इत्थे रह गए। अज असी वो पुराणियां गल्लां सारियां सांझियां करांगे इन्हां बुजुर्गां दे कोलों कि इस पिंड दे विच किहड़े-किहड़े लोक आबाद सी ते 47 वेले उन्हां नाल की कुछ होया, वो इत्थों किद्दां गए। आओ गलबात सांझी करिए। अस्सलाम वालेकुम। वालेकुम सलाम। की हाल चाल है? अल्लाह दा फजल, शुक्र है, अल्हम्दुलिल्लाह। की नाम है अपना? मंजूर हुसैन। मंजूर हुसैन। तुहाडे वालिद साहब दा की नाम सी? सोना। ते दादा जी दा? सोना मल्ली। ते दादा जी दा की नाम सी? दादा जी दा माना। अच्छा, पा के लिया पानी में। ਉਹ ਨਿੱਕੀ ਗੱਲ ਹੀ ਮਾਣਾ ਸਿੰਘ ਆਉਂਦਾ ਹੈ। अच्छा माना सिंह। ਹਾਂ सही 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 सही। ਮਾਣਾ ਸਿੰਘ ਨਹੀਂ ਹੋਇਆ ਮਾਣਾ। ਆਪਾਂ ਜਿਹੜੇ ਪਿੰਡ ਬੈਠੇ ਆ ਇੱਥੇ ਡੋਗਰਾਂ ਵਾਲਾ ਮੱਲੀਆਂ, ਹਾਂ ਇਹਦੇ ਨਾਲ ਕਿਹੜੇ-ਕਿਹੜੇ ਪਿੰਡ ਲੱਗਦੇ ਆ? ਇਹਦੇ ਨਾਲ ਬਥੇਰੇ ਲੱਗਦੇ ਨੇ। ਆ ਚੌਧਰੀ ਜਗ ਨਾਲ ਲੱਗਦਾ ਹੈ। ਅੱਛਾ। ਮਾੜੀ ਕੋਲ ਲੱਗਦਾ ਹੈ। ਆ ਪਰਾਂ ਸੀ ਢੱਲਾ ਲੱਗਦਾ ਹੈ। ਹਾਂਜੀ ਫਿਲਮ ਲੱਗਦੇ ਨੇ। ਸਹੀ। ਹਾਂ ਬਥੇਰੇ ਪਿੰਡ ਲੱਗਦੇ ਨੇ। ਫੌਨੇ ਸਰਾ ਲੱਗਦੇ ਨੇ। ਸਹੀ ਹੋ ਗਿਆ। ਆ ਕਿੱਕਰ ਵਾਲਾ ਇੱਕ ਫੌਨੇ ਸਰਾਵਾਂ ਦੀ ਆਦੇ ਚ ਉਹ ਵੀ ਲੱਗਦਾ। ਹੁਣ ਪਿੰਡ ਬਣਿਆ ਡੇਰਾ ਸੀ। ਅੱਛਾ, ਇਹਦਾ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਗੁਜਰਾਵਾਲਾ ਤੇ ਤਹਿਸੀਲ? ਤਹਿਸੀਲ ਨਸ਼ਹਿਰਾ ਬਿਰਕਾਂ। ਸਹੀ ਹੋ ਗਿਆ। ਪੁਰਾਣੀਆਂ ਗੱਲਾਂ ਪੁੱਛਣੀਆਂ ਅੱਜ ਤੁਹਾਡੇ ਕੋਲ 47 ਤੋਂ ਪਹਿਲਾਂ ਦੀਆਂ। ਚਲੋ ਦੋਸਤਾਂ ਦਾ ਜਿਹੜੀਆਂ ਯਾਦ ਨੇ। ਕਿਹੜੀ ਕਿਹੜੀ ਬਰਾਦਰੀ ਇੱਥੇ ਵਸਦੀ ਸੀ? ਇੱਥੇ ਬਰਾਦਰੀਆਂ ਵਿਰਕ ਵਾਸਤੇ ਸਨ। ਮੱਲੀ ਵਾਸਤੇ ਸਨ। ਯੋਰ ਮੱਲੀਆਂ ਦਾ ਸੀ ਇਸ ਪਿੰਡ ਦੇ ਵਿੱਚ। ਇਸ ਪਿੰਡ ਵਿੱਚ। ਅੱਛਾ। ਆ ਦੁਆਲੇ ਵੀ ਮੱਲੀਆਂ ਦਾ ਯੋਰ ਸੀ ਤੇਰਾ। ਅੱਛਾ। ਕਿਹੜੇ ਕਿਹੜੇ ਪਿੰਡ ਸੀ ਮੱਲੀਆਂ ਦੇ ਇੱਥੇ? ਇਹ 12 ਪਿੰਡ ਮੱਲੀਆਂ ਸਨ। ਕਿਹੜੇ ਕਿਹੜੇ? ਉੱਥੋਂ ਸ਼ੁਰੂ ਹੋਈਏ ਕਿਲੇ ਲੋ ਕਾਮੋ ਮੱਲੀ ਮੱਲੀਆਂ ਦੀ। ਅੱਛਾ। 5 ਕਿਲਿਆਂ ਮੱਲੀਆਂ ਦੇ। ਸਾਗੋ ਭਾਗੋ ਮੱਲੀਆਂ ਦੇ। ਅੱਛਾ। ਹਾਂਜੀ। ਅੱਗੋਂ ਡੋਗਰਾਂ ਵਾਲਾ ਮੱਲੀਆਂ ਦਾ। ਕਰਤਾਰਪੁਰ ਮੱਲੀਆਂ ਦਾ ਗਦਾ ਵਾਲਾ। ਗਦਾ ਵਾਲਾ। ਹਾਂ ਐਸੇ ਬੜੇ ਨੇ। ਸਹੀ ਸਹੀ। ਢੱਲਾ ਮੱਲੀਆਂ ਦਾ। ਹਾਂ ਢੱਲਾ ਵਾ ਕੇ ਗਿਣ ਗਿਆ। ਹਾਂਜੀ। ਹਾਂ ਅੱਛਾ। ਜ਼ਿਆਦਾ ਮੱਲੀਆਂ ਦਾ। ਅੱਜ ਵੀ ਮੱਲੀ ਵਸਦੇ ਨੇ ਇਹਨਾਂ ਪਿੰਡਾਂ 'ਚ ਜ਼ਿਆਦਾ? ਹੁਣ ਨਹੀਂ, ਹੁਣ ਤੇ ਥੋੜੇ ਹੋ ਗਏ ਨੇ। ਹੁਣ ਥੋੜੇ ਹੋ ਗਏ ਨੇ। ਪਹਿਲਾਂ ਤੁਹਾਡਾ ਹੀ ਜ਼ੋਰ ਸੀ। ਉਦੋਂ ਸਿੱਖਾਂ ਦਾ ਜ਼ੋਰ ਸੀ। ਸਾਡੀ ਬਰਾਦਰੀ ਸਾਰੀ ਸਿੱਖ। ਤੁਹਾਡੇ ਜਿਹੜੇ ਬਜ਼ੁਰਗ ਸਨ ਉਹ ਵੀ ਸਿੱਖੋਂ ਮੁਸਲਮਾਨ ਹੋਏ ਸਨ? ਨਹੀਂ, ਸਾਡਾ ਦਾਦਾ ਹੋਇਆ ਸੀ। ਕੀ ਨਾਂ ਸੀ ਦਾਦੇ ਦਾ? ਮਾਣਾ। ਮਾਣਾ ਸਿੰਘ। ਮਾਣਾ ਸੀ, ਸਿੰਘ ਨਹੀਂ ਸੀ। ਅੱਛਾ। ਉਹ ਨਾਂ ਦਾ ਹੋਵੇ। ਨਹੀਂ ਪਹਿਲਾਂ ਕੋਈ ਹੋਰ ਨਾਂ ਹੋਣਾ ਨਾ ਉਹਨਾਂ ਦਾ? ਪਹਿਲਾਂ ਨਾਂ ਦਾ ਸਾਨੂੰ ਪਤਾ। ਉਹਨਾਂ ਨੇ ਨਵਾਂ ਸ਼ਾਦੀ ਕੀਤੀ ਤੇ ਹੋਏ ਸਨ ਮੁਸਲਮਾਨ। ਅੱਛਾ ਅੱਛਾ। ਮੁਸਲਮਾਨਾਂ ਵਿੱਚ ਸ਼ਾਦੀ ਕੀਤੀ ਸੀ? ਹਾਂਜੀ। ਸਹੀ ਹੋ ਗਿਆ। ਤੇ ਇੱਥੇ ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੇ ਵਿੱਚ? ਇਸ ਪਿੰਡ ਵਿੱਚ 2 ਲੰਬੜਦਾਰੀਆਂ। ਕੀ ਕੀ ਨਾਂ ਸੀ ਉਹਨਾਂ ਦੇ? ਇਹ ਪੁਰਾਣਾ ਲੰਬੜਦਾਰ ਦਾ ਕਦੀ ਰੂੜਾ। ਅੱਛਾ। ਤੇ ਇੱਕ ਸੀ ਵਿਰਕ, ਉਹਦਾ ਨਾਂ ਨਹੀਂ ਜੋ ਮੈਨੂੰ ਆਉਂਦਾ। ਮੁਹੰਮਦ ਸ਼ਰੀਫ ਕਾ ਪਿਓ ਬੂੜਾ। ਅੱਛਾ ਬੂੜਾ। ਤੇ ਹੁਣ ਨਵੇਂ ਲੰਬੜਦਾਰ ਨੇ ਸਾਡੇ ਕੋਲੇ ਕੇਸ ਲੜ ਕੇ ਲਈ ਸੀ। ਅੱਛਾ। ਤੁਹਾਡੇ ਕੋਲ ਲੰਬੜਦਾਰੀ ਹੈ? ਨਹੀਂ, ਮੇਰੇ ਚਾਚੇ ਦੇ ਪੁੱਤਰ ਕੋਲ। ਅੱਛਾ, ਉਹੀ ਤੁਹਾਡੇ ਕੋਈ ਹੋ ਗਈ ਨਾ? ਸਾਡੇ ਕੋਲ। ਤੁਹਾਡੇ ਖਾਨਦਾਨ ਕੋਈ ਹੈ? ਨਸੂਲlah ਕੋਲ। ਸਹੀ ਹੋ ਗਿਆ। ਇੱਥੇ ਸਕੂਲ ਹੈ ਸੀ ਉਸ ਵੇਲੇ ਬੱਚਿਆਂ ਦਾ? ਨਾ, ਚੌਧਰੀ ਚੱਕ ਸੀ। ਉੱਥੇ ਪੜਨ ਜਾਂਦੇ ਸੀ? ਉੱਥੇ ਜਾਂਦੇ। ਤੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਹਾਂ, ਗੁਰਦੁਆਰਾ ਸੀ। ਪੱਕਾ ਹੁੰਦਾ ਸੀ ਕਿ ਕੱਚਾ? ਨਹੀਂ, ਪੱਕਾ ਹੀ ਸੀ। ਅੱਛਾ, ਪੱਕਾ ਸੀ। ਉਹ ਛੋਟਾ ਹੀ ਸੀ ਨਾ, ਜਿੱਥੇ ਨਾਈਆਂ ਦਾ ਘਰ ਸੀ। ਅੱਛਾ ਅੱਛਾ। ਤੇ ਸਭ ਨਾਲੋਂ ਤਗੜਾ ਇੱਥੇ ਜ਼ਮੀਨਦਾਰ ਕਿਹੜਾ ਸੀ ਬੰਦਾ? ਇੱਥੇ ਹੁਣ ਤੁਹਾਨੂੰ ਜ਼ਮੀਨਦਾਰ ਤੇ ਬਥੇਰੇ ਤਗੜੇ ਸਨ। ਮੱਲੀਆਂ ਦੀ ਆਜ਼ਾਦੀ ਸੀ। ਕਿਹੜੇ ਕਿਹੜੇ ਸਿੱਖ ਸੀ ਉਹਨਾਂ ਨੇ ਦੱਸੋ ਨਾਂ ਸਾਨੂੰ। ਉਹਨਾਂ ਦਾ ਨਾਂ ਚੌਕ ਲੰਮਾ ਚੌੜਾ ਹੋ ਗਿਆ। ਫੌਜਾ ਸਿੰਘ। ਹਾਂ। ਖੜਕ ਸਿੰਘ। ਅੱਛਾ।
ਪਿਆਰਾ ਸਿੰਘ, ਜਵਾਲਾ ਸਿੰਘ, ਅੱਛਾ ਬੜੇ ਨਾਂ ਸਨ। ਤੇ ਜਿਹੜੇ ਤੁਹਾਡੇ ਕਜ਼ਨ ਕੁਜ਼ਨ ਰਿਸ਼ਤੇਦਾਰ ਲੱਗਦੇ ਸੀ ਚਾਚਿਆਂ ਬਾਬਿਆਂ ਦੇ, ਹਾਂ, ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਨਾਂ ਸਨ ਪੁਰਾਣੇ ਦੱਸਾਂ ਕੋਈ ਨਵੇਂ ਹੀ ਨਾਲ ਹੋਣੇ। ਜੋ ਜਿਹੜੇ ਹੈਗੇ ਨੇ ਦੱਸ ਦੋ। ਫੌਜਾ ਸਿੰਘ, ਹਾਂ, ਉਹਦੀ ਔਲਾਦ ਸੀ ਅੱਗੋਂ। ਤਾਰਾ ਸਿੰਘ, ਅੱਛਾ। ਕਪੂਰ ਸਿੰਘ, ਅਮਰ ਸਿੰਘ। ਅੱਛਾ, ਇਹ ਤੁਹਾਡੇ ਲੱਗਦੇ ਲਗਾਉਂਦੇ ਸੀ? ਲੱਗਦੇ ਸਨ, ਉੱਕਾ ਨੇੜੇ ਨੇੜੇ। ਸਾਡਾ ਪਿਓ ਦੇ ਚਾਚਿਆਂ ਬਾਬਿਆਂ। ਜੈਮਲ ਸਿੰਘ। ਅੱਛਾ, ਜੈਮਲ ਸਿੰਘ ਸਾਡਾ ਉਹੀ ਬਾਬੇ ਦਾ ਪੁੱਤਰ ਸੀ। ਅੱਛਾ। ਹਾਂ। ਅੱਛਾ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਸੀ, ਹਾਂ, ਉਹ ਤੋਂ ਪਹਿਲੇ ਤੁਸੀਂ ਸਿੱਖ ਤੇ ਮੁਸਲਮਾਨ ਇੱਕੋ ਹੀ ਖਾਨਦਾਨ ਸੀ ਤੁਹਾਡਾ? ਹਾਂਜੀ। ਕਿੱਦਾਂ ਦਾ ਰਹਿਣ ਸਹਿਣ ਹੁੰਦਾ ਸੀ? ਬੜਾ ਚੰਗਾ ਹੁੰਦਾ ਸੀ। ਇੱਕ ਦੂਜੇ ਨਾਲ ਕੋਈ ਤਫਰਕਾਬਾਜ਼ੀ ਤੇ ਨਹੀਂ ਸੀ ਹੁੰਦੀ? ਮੈਂ ਗੱਲ ਕਰਨਾ ਤੁਹਾਨੂੰ ਦੱਸਣਾ ਜਰਾ, ਇਸ ਗੱਲ ਨੂੰ ਮੋਟੀਵੇਸ਼ਨ ਆ ਜਾਈ ਤੇ ਉਹ ਯਾਦ ਆਉਂਦੇ ਸੀ। ਇੱਥੇ ਇੰਨੀ ਸੀ ਉਦਾਂ। ਹਾਂਜੀ। ਤੇ ਮੁਸਲਮਾਨਾਂ ਰਲ ਕੇ ਗਾਂ ਕਰ ਲਈ। ਅੱਛਾ, ਇੱਥੇ ਉਹ ਪਰਾਂ ਦੂਰ ਪਿੰਡੋਂ। ਅੱਛਾ, ਇੱਥੇ ਮੁਸਲਮਾਨ ਰਹਿੰਦੇ ਸੀ ਉਦੋਂ? ਆਹੋ ਹੀ ਸਨ ਕਿ ਵਿਰਕ। ਅੱਛਾ, ਵਿਰਕ ਮੁਸਲਮਾਨ ਸਨ। ਹਾਂ, ਵਿਰਕਾਂ ਤੀਜੀ ਪਤੀ ਸੀ ਮੁਸਲਮਾਨਾਂ ਦੀ। ਅੱਛਾ ਅੱਛਾ ਅੱਛਾ। ਉਹਨਾਂ ਗਾਂ ਕਰ ਲਈ। ਪਤਾ ਲੱਗਾ ਮੈਂ ਗਾਂ ਕਰ ਲਈ ਤੇ ਚੌਧਰੀ ਸਾਡਾ ਦਾਦਾ ਲੱਗਦਾ ਸੀ, ਕੁਸ਼ਾਬ ਉਹਦੀ। ਅੱਛਾ। ਉਹਦੇ ਉਹ ਪਤਾ ਲੱਗ ਗਿਆ ਉਹਨੇ ਬਾਈ ਕੋਲ ਨਾ ਗਾਂ ਕੀਤੀ ਹੈ। ਅੱਛਾ, ਉਹਨਾਂ ਜਾ ਕੇ ਫੜ ਲਏ। ਉਹਨਾਂ ਨੇ ਗਾਂ ਜਦੋਂ ਕੀਤੀ ਸੀ? ਹਾਂ, ਇੱਕ ਜ਼ਿਲ੍ਹਾ ਸੀ, ਫਤਿਹ ਨਾਂ ਸੀ ਉਹਦੇ। ਅੱਛਾ। ਉਹਦੀ ਲੈਂਦਾ ਸੀ। ਉਹਨੂੰ ਵਿਖੇ ਦੱਸਿਆ ਬਾਬਾ ਖੁਸ਼ਾਬ ਨੂੰ, ਵੈਸੇ ਹੀ ਲੈਂਦਾ। ਉਹ ਸਿੱਖ ਜਾਣ ਮਾਰੀ। ਅੱਛਾ। ਉਹਦਾ ਕਹ ਦੱਸ ਤੂੰ ਕੀ ਲੈਂਦਾ? ਉਹਦਾ ਕਹ ਹੋ ਗਿਆ। ਉਹਦਾ ਕਹ ਜਿੰਨਾ ਇੰਨਾ ਕੁ ਆਉਂਦਾ ਹੈ ਗੋਸ਼ਤ, ਉਹਨਾਂ ਨੂੰ ਮਾਰ ਦੇ। ਜਿੰਨਾ ਇਹਨਾਂ ਨਾਲ ਲੈ ਗਿਆ ਉਹਨਾਂ ਨੂੰ ਮਾਰਦੇ ਕੋਈ ਨਹੀਂ। ਅੱਛਾ। ਉਹ ਕਿਸ ਕੇ ਲੈਂਦੇ? ਉਹ ਸਾਰੇ ਵਿਰਕ ਦੱਸੇ। ਅੱਛਾ, ਉਹਨੇ ਦੱਸੇ? ਹੰਜਰਾ ਵਿਰਕ ਸਾਰੇ। ਹੰਜਰਾ ਵੀ ਰਹਿੰਦੇ ਸੀ ਇੱਥੇ? ਹਾਂ, ਉਹ ਨਾਨਕੇ ਘਰ ਆਏ ਸਨ। ਅੱਛਾ ਅੱਛਾ। ਉਹਨਾਂ ਦੀ ਚੌਧਰ ਬਣਾਈ ਸੀ ਨਾ ਵਿਰਕਾਂ। ਉਹ ਜਿਹੜੇ ਬਾਬਾ ਖੁਸ਼ਾਬ ਕੀ ਕੀਤਾ, ਸਾਰੇ ਫੜ ਕੇ ਲੈ ਗਿਆ। ਅੱਛਾ, ਵਿਰਕਾਂ ਦੇ ਵੀ ਤੇ ਦੂਸਰੇ ਵੀ? ਵਿਰਕਾਂ ਦੇ ਉਹ ਫੜ ਕੇ ਲੈ ਗਿਆ। ਉਹ ਜਾ ਕੇ ਡੇਰੇ ਹੀ ਪਾ ਦਿੱਤੇ। ਅੱਛਾ। ਪਿਓ ਸਾਡੇ ਨੂੰ ਪਤਾ ਲੱਗਾ ਸੋਨੇ ਨੂੰ। ਉਹ ਗਿਆ, ਉਹਦਾ ਕਹ ਚਾਚਾ ਇਹਨਾਂ ਨੂੰ ਜਾਣਦੇ ਅੱਗੋਂ ਨਹੀਂ ਕਰਦੇ। ਅੱਛਾ। ਉਹਦਾ ਕਹ ਸੋਨਿਆ ਤੂੰ ਖੌਫ ਜ਼ਿਆਦਾ ਕਰਨਾ ਸਾਨੂੰ। ਉਹਦਾ ਕਹ ਨਹੀਂ ਚਾਚਾ ਮੈਂ ਖੌਫ ਜ਼ਿਆਦਾ ਨਹੀਂ ਕਰਦਾ, ਤੇ ਜਾਣਦੇ ਨੇ ਗੱਲ ਵੱਧਦੀ ਹੈ ਘਟਦੀ ਨਹੀਂ ਫਿਰ। ਅੱਛਾ। ਉਹ ਛੱਡ ਦਿੱਤੇ ਉਹਨੇ। ਉਹ ਉਹਨਾਂ ਜਿਹੜੇ ਆ ਗਏ ਤੇ ਉਹ ਪਰਾਂ ਗਿਆ। ਉਹ ਪਿਓ ਉਹਦਾ ਆ ਗਿਆ। ਹਾਂਜੀ। ਉਹ ਪਰਾਂ ਗਏ ਤੇ ਉਹਨੇ ਫਿਰ ਕਾਜੀਆਂ ਦੀ ਭਰਤੀ ਹੋਈ ਆਉਂਦਾ ਵੇੜ ਕੇ ਲੈ ਆਂਦੇ। ਅੱਛਾ। ਉਹਨੇ ਮੁੜ ਲਿਆ ਕੇ ਬਾਹਰ। ਪਿਓ ਗਿਆ ਸਾਡਾ ਮੁਰਸੋਨਾ। ਅੱਛਾ। ਮਾਣੇ ਦਾ ਪੁੱਤਰ। ਉਹ ਗਿਆ ਤੇ ਉਹਦਾ ਕਹ ਚਾਚਾ ਜਾਣਦੇ ਬਾਬੇ ਖੁਸ਼ਾਬ ਨੂੰ। ਅੱਗੋਂ ਨਹੀਂ, ਅੱਗੇ ਤਾਂ ਮੁੜੋਂ ਆਪਣੇ ਆਪ ਗਿਆ ਸੀ। ਫਿਰ ਉਹਨੇ ਸੱਦਿਆ ਬਸ ਸਾਨੂੰ ਤੇ ਮੁੜ ਲੈ ਆਂਦੇ। ਅੱਛਾ। ਉਹ ਗਿਆ ਨਾ ਮੰਨਣ। ਉਹਦਾ ਕਹ ਚਾਚਾ ਗੱਲ ਸੁਣ ਮੇਰੀ, ਨਾ ਤੁਹਾਡੀ ਹਕੂਮਤ ਹੈ ਸਿੱਖਾਂ ਦੀ, ਨਾ ਸਾਡੀ ਮੁਸਲਮਾਨਾਂ ਦੀ ਹੈ। ਅੱਛਾ। ਹਕੂਮਤ ਹੈ ਅੰਗਰੇਜ਼ ਦੀ। ਉਹਦਾ ਆਰਡਰ 17 ਕਰੂਆਂ ਤੇ ਬੁੱਚੜ ਖਾਨਾ ਪਾ ਲਓ। ਅੱਛਾ। ਮੈਂ ਲੱਗਾ ਵੀ ਬੁੱਚੜ ਖਾਨਾ ਪਾਉਣ। ਅੱਛਾ। ਉਹਨਾਂ ਆਖਿਆ ਉਹਨੇ ਜਿਹੜਾ ਕਰ ਸੋਨਿਆ ਸਾਡੇ ਨਾਲ। ਅੱਛਾ। ਛੱਡ ਦਿੱਤੇ ਉਹਨੇ। ਸਹੀ ਸਹੀ ਸਹੀ। ਕਿਲ ਤੇ ਸਾਡੇ ਹੀ ਸੀ। ਉਹ ਵੀ ਸਾਡਾ ਸੀ, ਦਾਦਾ ਲੱਗਦਾ ਸੀ ਬਾਬਾ ਖੁਸ਼ਾਬ ਜਿਹੜਾ। ਸਹੀ 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 ਸਹੀ। ਅੱਛਾ ਬਜ਼ੁਰਗੋ, ਇੱਥੇ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਉਦੋਂ? ਮਸਜਿਦ ਇੱਕ ਹੁੰਦੀ ਸੀ। ਪੱਕੀ ਮਸਜਿਦ ਹੁੰਦੀ ਸੀ? ਹਾਂ, ਪੱਕੀ। ਅਸਾਂ ਪੱਕੀ ਵੇਖੀ ਪਹਿਲਾਂ ਕੱਚੀ ਹੋਵੇ। ਜਦੋਂ ਰੋਜ਼ੇ ਆਉਂਦੇ ਸੀ, ਹਾਂ, ਉਦੋਂ ਇਹ ਰੋਜ਼ੇ ਦਾ ਇਸਤਰਾਮ ਕਰਦੇ ਹੁੰਦੇ ਸੀ ਸਿੱਖ? ਨਹੀਂ, ਰੋਜ਼ੇ ਦਾ ਇਸਤਰਾਮ ਸਾਡੇ ਕੋਲ ਕਰਦੇ। ਸਾਡੇ ਮੇਰੀ ਗੱਲ ਸੁਣਨਾ, ਸਾਡੇ ਜਿਹੜੇ ਸਨ ਭਾਈ ਤਾਰਾ ਸਿੰਘ ਹਰੀ, ਉਹਨਾਂ ਕੁਕੜੀ ਕਰਨੀ ਹੁੰਦੀ ਸੀ ਨਾ, ਤੇ ਸਾਡੇ ਮੌਲਵੀ ਨੂੰ ਲੱਭਦੇ ਹੁੰਦੇ ਸਨ। ਅੱਛਾ। ਉਹ ਹਰਾਮ ਨਹੀਂ ਸਨ ਖਾਂਦੇ, ਝਟਕਾ ਨਹੀਂ ਸਨ ਕਰਦੇ। ਅੱਛਾ। ਸਹੀ ਸਹੀ। ਹਲਾ ਕਰਕੇ ਖਾਣੀ। ਉਂਝ ਸਿੱਖ ਸਨ? ਉਂਝ ਸਿੱਖ ਸਨ।
ਵਾਹ ਜੀ ਵਾਹ। ਸਰਵਰ ਜੇ ਬਣਾਉਣਾ ਸਨ, ਸਰਵਰ ਸਰਵਰ ਨੂੰ ਮੰਨਦੇ ਸਨ। ਹਾਂਜੀ ਹਾਂਜੀ, ਉਹ ਨਹੀਂ ਕਰਦੇ, ਇਹ ਸਰਵਰ ਨੂੰ ਮੰਨਦੇ ਸਨ। ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਹਾਂ ਲੱਗਦਾ ਸੀ। ਕਿਹੜਾ ਮੇਲਾ ਸੀ? ਉਹ ਬਾਬਾ ਪੀਰ ਚਾਰ ਆਉਂਦੇ ਨੇ ਅੱਲਾਂ ਦੇ ਪਾਸੇ ਪਿੰਡੋਂ। ਅੱਛਾ। ਉੱਥੇ ਬੜਾ ਕੁਝ ਮੇਲਾ ਘੋਲ ਹੁੰਦੇ ਸਨ, ਕੰਜਰੀਆਂ ਆਉਂਦੀਆਂ ਸਨ ਤੇ ਉੱਥੇ ਬੜੀ ਲੜਾਈਆਂ ਵੀ ਹੁੰਦੀਆਂ ਸਨ। ਅੱਛਾ, ਲੜਾਈ ਵੀ ਹੁੰਦੀ ਸੀ? ਲੜਾਈ ਹੋਵੇ ਕਿ ਸਿੱਖਾਂ ਦੀ ਤੇ ਮੁਸਲਮਾਨਾਂ ਦੀ। ਉਹ ਕਿਹੜੀ ਗੱਲੋਂ? ਉਹ ਗੱਲੋਂ ਕੋਈ ਕਿਸੇ ਵਜ੍ਹਾ ਤੋਂ ਉਹ ਪੈਸੇ ਦਿੱਤੇ ਕਿਸੇ। ਅੱਛਾ। ਇੰਨੇ ਤੇ ਇੰਨੇ। ਉਹਦਾ ਕਿਹਾ ਮੈਂ ਨਾ ਕਰ, ਉਹਦਾ ਕਿਹਾ ਮੈਂ ਭਾਈ ਮੈਂ ਡਾਂਗ ਮਾਰਾਂ ਤੇ ਕਿੱਕਰ ਦਾ ਸਾਂਗ ਪਾੜ ਦਿਆਂ। ਕਿਹਨੇ ਕਿਹਾ? ਇੰਦਰ ਸਿੰਘ ਜਿਹੜਾ ਸੀ। ਅੱਛਾ। ਉਹ ਜਿਹੜੇ ਡੈ ਪੈ ਮੁੜ ਭੱਜ ਵਗੇ ਅੱਗੇ। ਉਹ ਮਗਰੋਂ ਉਹਨੇ ਆਖਿਆ ਉਹ ਤੇ ਸਾਂਗ ਤੇ ਪਾੜ ਲੈ ਭੂਤਣੀ ਦਿਆ, ਕਿੱਥੇ ਲਗਾ ਜਾਂਦਾ। ਵਾਹ ਜੀ ਵਾਹ। ਹਾਂ, ਇੱਥੇ ਕੋਲ ਟਿਲਮਣੇ ਨਾਲ ਸਾਡੇ ਉੱਥੇ ਚੌਧਰੀ ਮੁਹੰਮਦ ਹੁੰਦਾ ਸੀ। ਉਹਦਾ ਚੌਧਰ ਸੀ। ਅੱਛਾ, ਉਹਦੀ ਚੌਧਰ ਸੀ। ਉਹਦੀ ਚੌਧਰ ਸੀ। ਸਹੀ ਹੋ ਗਿਆ। ਤੁਹਾਡੇ ਇੱਥੇ ਪਿੰਡਾਂ ਦੇ ਆਲੇ ਦੁਆਲੇ ਹਾਂਜੀ ਇੱਥੋਂ ਦੀ ਜ਼ੈਲਦਾਰੀ ਕਿਹਦੇ ਕੋਲ ਸੀ? ਸਾਡੀ ਜ਼ੈਲਦਾਰੀ ਮਠਵੀਂ ਸੀ। ਮਠਵੀਂ ਸੀ? ਹਾਂ। ਇੱਥੋਂ ਦਾ ਜ਼ੈਲਦਾਰ ਸੀ? ਹਾਂ। ਕੀ ਨਾਂ ਸੀ ਉਹਦਾ? ਉਹਦਾ ਨਾਂ ਨਹੀਂ ਹੁਣ ਮੈਨੂੰ ਆਉਂਦਾ। ਅੱਛਾ, ਉਹਦਾ ਨਾਂ ਨਹੀਂ ਆਉਂਦਾ। ਤੇ ਰਿਸ਼ਤੇਦਾਰੀ ਆਪਣੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਸਾਰਿਆਂ ਪਿੰਡਾਂ 'ਚ ਰਿਸ਼ਤੇਦਾਰੀ ਸੀ। ਮੈਂ ਤੁਹਾਨੂੰ ਅੱਗੇ ਦੱਸਿਆ ਬਕਾਮਾ ਮੱਲੀ ਤੋਂ ਤੁਰ ਪਈਏ ਨਾ ਖੇਲਿਓ ਤੇ ਸਾਰੇ ਮੱਲੀ ਸਨ। ਅੱਛਾ। ਤੇ ਸਾਰਿਆਂ ਮੱਲੀ ਹੋਈਏ ਰਿਸ਼ਤੇਦਾਰੀ ਆਉਂਦੀ ਸੀ। ਸਿੱਖਾਂ ਦਾ ਨਾਂ ਦਿੰਦੇ ਸਨ ਤੇ ਸਿੱਖਾਂ ਤੋਂ ਨਾਂ ਲੈਂਦੇ ਸਨ। ਅੱਛਾ, ਦਿੰਦੇ ਨਹੀਂ ਸੀ ਨਾ? ਮੁਸਲਮਾਨ ਨੂੰ ਦੇਣੀ ਤੇ ਮੁਸਲਮਾਨ ਤੋਂ ਲੈਣੀ, ਆਪਸ 'ਚ ਨਹੀਂ ਸੀ ਲੈਂਦੇ ਨਾ। ਸਹੀ ਹੋ। ਆਪਸ ਪਾਰਟੀਸ਼ਨ ਹੋ ਗਿਆ ਨਾ। ਹਾਂਜੀ, ਫਿਰ ਹੋਏ ਨੇ। ਅੱਛਾ ਅੱਛਾ। ਉਹ ਸਿੱਖਾਂ ਦੇ ਲੈ ਜਾ ਰਹੇ ਨਾ। ਸਿੱਖਾਂ ਵਾਲਾ। ਉਦੋਂ ਤੁਸੀਂ ਆਪਣੇ ਚਾਚੇ ਦੀ ਕੁੜੀ ਨਾਲ ਵਿਆਹ ਨਹੀਂ ਸੀ ਕਰਦੇ? ਨਹੀਂ, ਉਦੋਂ ਵਿਆਹ ਪਹਿਲਾਂ ਨਹੀਂ ਸਨ ਹੋਏ ਸਾਡੇ। ਵਿਆਹ ਇੰਝ ਨਹੀਂ ਸਨ। ਮੈਂ ਗੱਲ ਦੱਸਦਾ ਤੁਹਾਨੂੰ, ਸਾਡਾ ਰਿਸ਼ਤਾ ਕਰ ਸੀਗਾ ਨੱਥੂ ਸੀਗੇ। ਹਾਂਜੀ। ਭਾਈ ਤਾਰਾ ਸਿੰਘ ਮੇਰੇ ਚਾਚੇ ਦੀ ਧੀ ਦਾ। ਅੱਛਾ। ਸਾਨੂੰ ਪਤਾ ਹੀ ਨਹੀਂ। ਅੱਛਾ ਨਾ, ਸਾਨੂੰ ਪਤਾ ਹੀ ਨਹੀਂ। ਉਹ ਫਿਰ ਹੌਲੀ ਹੌਲੀ ਉਹ ਗੱਲ ਨਿਕਲੀ। ਚਲੋ ਫਿਰ ਝੁੱਕੇ ਝੁਕਾਏ। ਹਾਂ, ਉੱਥੇ ਦਾ ਚੌਧਰੀ ਹੁੰਦਾ ਸੀ ਮਿਰਜ਼ਾ। ਅੱਛਾ। ਨੱਥੀ ਜੀ ਬਹੁਤ ਚੌਧਰੀ, ਕਾਰੀਗਰ ਚੌਧਰੀ। ਸਹੀ ਹੋ ਗਿਆ। ਬੜਾ ਸਿਆਣਾ ਚੌਧਰੀ। ਇੱਥੇ ਉਸ ਵੇਲੇ ਨਹਿਰੀ ਪਾਣੀ ਲੱਗਦਾ ਸੀ ਜਾਂ ਖੂਹਾਂ ਦਾ ਪਾਣੀ ਹੁੰਦਾ ਸੀ? ਨਹਿਰੀ ਦੇ ਖੂਹ ਵੀ ਸਨ। ਇਹ ਜਿਹੜੀ ਨਹਿਰ ਲੰਘਦੀ ਤੁਹਾਡੇ ਕੋਲ ਸੇਮ ਲੰਘਦੀ ਹੈ? ਹਾਂ, ਨਹੀਂ ਸੇਮ ਦਾ ਤਾਂ ਨਹੀਂ ਸੀ ਲੱਗਦਾ ਤੇ ਨਹਿਰ ਦਾ ਤਾਂ ਲੱਗਦਾ ਸੀ ਨਾ। ਅੱਛਾ, ਨਹਿਰੀ ਪਾਣੀ ਲੱਗਦਾ? ਹਾਂ, ਮੋਗੇ ਹੁੰਦੇ ਸਨ। ਤੇ ਖੂਹਾਂ ਦੇ ਕੀ ਕੀ ਨਾਂ ਸੀ? ਖੂਹ ਦਾ ਇੱਕ ਨਾਂ ਇੱਕ ਆਵੀ ਵਾਲਾ ਸਨ, ਦੋ ਮੋੜੋ ਵਾਲੇ ਸਨ। ਕਿੰਨੇ ਹੋ ਗਏ? ਤਰਾਏ। ਹਾਂਜੀ। ਇੱਕ ਲਾਂਦਾ ਖੂਹ ਆਏ ਸਨ ਅਲਾਈਆਂ ਦੇ ਘਰ। ਅੱਛਾ। ਚਾਰ ਇੱਕ ਦੁੱਲਾ ਵਾਲੇ ਸੀ। ਪੰਜ ਇੱਕ ਰੇਤ ਵਾਲਾ। ਇੱਕ ਰੇਤ ਵਾਲਾ। ਤੇ ਤੁਹਾਡੇ ਜਿਹੜੇ ਖਾਨਦਾਨ ਦੇ ਕਿਹੜੇ ਖੂਹ ਸਨ? ਸਾਡੇ ਖਾਨਦਾਨ ਦੇ ਖੂਹ ਸਨ ਲਾਂਦਾ ਵੀ, ਆਪਣਾ ਉਹ ਬਖਸ਼ਾ ਵਾਲਾ ਖੂਹ ਹੀ ਰਾਜੇ ਵਾਲਾ। ਅੱਛਾ। ਇਹ ਸਾਡੇ ਖਾਨਦਾਨ ਦੇ। ਜ਼ਮੀਨ ਤੁਹਾਡੀ ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ ਹੁੰਦੀ ਸੀ? ਸਾਰੀ ਪਾਸੇ ਸੀ ਉਦੋਂ। ਅੱਛਾ, ਸਾਰੀ ਪਾਸੇ ਸੀ ਉਦੋਂ, ਸਾਰੀ ਪਾਸੇ। ਸਹੀ ਹੋ ਗਿਆ। ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਆ, ਇਹ ਲੋਕ ਕਿੱਦਾਂ ਉੱਠੇ? ਕੋਈ ਮਾਰ ਕਟਾਈ ਇੱਥੇ ਹੋਈ? ਉਹਦਾ ਔਖਾ ਰਾਜ ਦੱਸੀ। ਇਹੀ ਤੇ ਗੱਲ ਪੁੱਛਣੀ ਹੈ। ਇੱਥੇ ਮਾਰ ਕਟਾਈ ਕੋਈ ਨਹੀਂ ਹੋਈ। ਜਿਸ ਵੇਲੇ ਪਤਾ ਲੱਗਾ ਉੱਠਣਾ ਪੈ ਗਿਆ, ਸਾਡਾ ਤੇ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਬੜਾ ਪਿਆਰ ਸੀ, ਬਰਾਦਰੀ ਦਾ। ਹਾਂਜੀ। ਆਦਰ ਹੋ ਗਿਆ ਦੁਕਾਨ ਤਾਜ ਦੁਆਰਾ ਨੂੰ। ਅੱਛਾ। ਜੇ ਸੁਆ ਬਣਾਉਣਾ ਸੁਨਾ ਬਣਾਇਆ, ਜੇ ਬਲਮ ਬਣਾਉਣੀ ਬਲਮ ਬਣਾਏ। ਅੱਛਾ। ਆਦਰ ਹੋ ਗਿਆ, ਉਹ ਇੱਕ ਦੂਜੇ ਦੇ ਰੱਖੇ ਰਹੀਏ। ਅੱਛਾ। ਬਣ ਗਏ। ਜਿਹੜੇ ਡਿਊਟੀਆਂ ਉੱਠੀਆਂ ਨੇ ਉਦੋਂ ਐਡੇ ਦਾ ਬੂਟਾ ਮੁੰਜੀ ਦਾ ਹੋਇਆ ਸੀ। ਅੱਛਾ। ਬਾਦਰੋਂ ਸੀ, ਬਾਦਰੋਂ। ਉਹਦੇ ਮਰੌਦਾ ਪਿਆ ਹੈ। ਮਰੌਦਾ ਪਿਆ ਤੇ ਜਿਹੜੇ ਸ਼ੇਰੇ ਕੋਠੀਏ ਦਾ ਜਿਸਾ ਆਇਆ ਨਾ। ਹਾਂਜੀ। ਸਰਦਾਰ ਸ਼ੇਰੇ ਕੋਠੀਏ ਦਾ। ਹਾਂਜੀ। ਉਹ ਆਇਆ ਤੇ ਅੱਗੇ ਸੀ ਤੇ ਇੱਕ ਥਾਣੇਦਾਰ। ਹਾਂਜੀ। ਉਹ ਬੜਾ ਉਸਰਾ ਜਿਹਾ ਸੀ। ਉਹ ਗਾਲੀ ਬੜੀਆਂ ਕੱਢਦਾ ਸੀ। ਮੈਂ ਉਦੋਂ
ਹਿੱਸਾ ਅਸਗਰ ਸ਼ਾਹ ਨਾਂ ਸੀ ਉਹਦਾ। ਅਸਗਰ ਸ਼ਾਹ ਅਸਗਰ ਸ਼ਾਹ ਉਦੋਂ ਮੈਂ ਹਿੱਸਾ ਸਰਦਾਰ ਮੰਗਲ ਸਿੰਘ ਸੀ ਨਾ ਉਹ ਸਰਦਾਰ ਮੰਗਲ ਸਿੰਘ ਦਾ ਸੀ ਜਿਹੜਾ ਉਹਦਾ ਕੋ ਕਬਾਜ ਬਹਿ ਕੇ ਫੈਰ ਜਾ ਕੀਤਾ। ਅੱਛਾ ਉਹਨਾਂ ਦੀ ਤੋਹਫਾ ਜਿਹੜੀ ਸੀ ਆਪਣੀ ਉਹਨਾਂ ਦੀ ਆਪਣੀ ਤੋਹਫ ਪੀਆਂ ਪਰਤ ਗਈ ਉਹ ਮਰ ਗਏ ਆਪਣੀ ਚੱਲ ਗਈ ਸੀ ਆਪਣੀ ਚੱਲ ਗਈ। ਇਹ ਫਿਰ ਉਹਦੇ ਕਦਰੋਂ ਗੱਲ ਦੋ ਹੋਈ ਹੈ ਜਦੋਂ ਦੀ ਆਪਣੀ ਇੱਥੇ ਚੱਲੀ ਹੈ ਨਾ ਫਿਰ ਨਾ ਫਿਰ ਪਤਾ ਲੱਗਾ ਉਹਨਾਂ ਸਾਡਾ ਜਵਾਈ ਮਾਰ ਚੜਿਆ। ਅੱਛਾ ਫਿਰ ਉੱਥੇ ਬੜੀ ਕਦਰੋਂ ਕਰ ਦੋ ਜੀ। ਤੇ ਇੱਥੇ ਤੁਹਾਡੇ ਪਿੰਡ ਫਿਰ ਤੁਸੀਂ ਇੱਕ ਦੂਜੇ ਦੀ ਆਪੇ ਹੀ ਰਾਖੀ ਕਰਦੇ ਸੀ? ਆਪੇ ਅਸਾਂ ਨਾ ਕਿਸੇ ਨੂੰ ਮਾਰਿਆ ਨਾ ਮਰਨ ਦਿੱਤਾ ਹੈ। ਮਰਨ ਨਹੀਂ ਇਹਦਾ ਕੋਈ ਡੱਕ ਲੈਣਾ ਸੀ। ਮੈਂ ਕਿਸੇ ਨੂੰ ਵਾਲਾ ਦੇਣਾ ਸਾਡੀ ਦੁਸ਼ਮਣੀ ਸੀ। ਕਿਹਨਾਂ ਨਾਲ? ਬਾਬੇ ਖੁਸ਼ਾਬ ਕੇ ਜਿਨ੍ਹਾਂ ਦੀ ਅੱਗੇ ਗੱਲ ਕਰਨਾ ਮੁੜ ਸਾਡੀ ਸੁਲ੍ਹਾ ਹੋ ਗਈ ਸੀ। ਅੱਛਾ ਤੇ ਚਾਚਾ ਲਾਲ ਸਿੰਘ ਸੀ ਉਹਦੀ ਜੰਝਾਂ ਹੀ ਮੈਂ ਗਿਆ ਸਾਂ ਭਰਾਈ ਟੁੱਕੇ ਸਾਂ। ਉਹ ਨਾ ਅਸੀਂ ਉੱਥੇ ਖੜੇ ਅੱਜ ਇੱਥੇ ਮੌਂਜੇ ਦੀ ਦੁਕਾਨ ਉਹਦੇ ਨਾਨ ਸੀਵਾ ਕੱਪੜੇ ਸਿਉਂਦਾ ਸੀ ਨਾ ਉਹ 5-7 ਬੰਦੇ ਨਾ ਆ ਗਏ। ਉਹ ਇੱਥੇ ਭਾਰੂ ਨੇ ਅਸਾਂ ਕਿ ਭਾਰੂ ਬੰਨੇ ਚਿੜੇ ਜੇ ਤੇ ਸਾਡੇ ਕੋਲ ਕਿੱਥੋਂ ਭਾਰੂ ਆਏ? ਬੰਦੇ ਕਿੱਥੋਂ ਦੇ ਸਨ ਉਹ? ਖੋਲੋ ਕਿੱਥੋਂ ਸਨ ਕੰਜੇ। ਅੱਛਾ ਹਾਂ ਉਹਦਾ ਚਾਚਾ ਲਾਲ ਸਿੰਘ ਨਿਕਲ ਪਿਆ। ਉਹ ਠਾਠਾ ਵੱਡਾ ਲਾਲ ਕੱਪੜਾ ਬੰਨਦੇ ਸਨ ਜੂੜੇ ਦੁਆਲੇ ਤੇ ਖੂਨ ਦੇ ਹੱਥੇ ਚ ਉਹ ਕਿਹਾ ਹੋਵੇਗਾ ਇੱਕ ਭਾਰੂ। ਅੱਛਾ ਤੁਹਾਡੀ ਧੀ ਅੱਛਾ ਅਸੀਂ ਚੜ ਗਏ ਉਹਨਾਂ ਦੇ ਮਗਰ ਮੁੰਡੇ। ਅੱਛਾ ਉਹਨਾਂ ਦਾ ਪੈਂਚਰ ਕੱਢ ਦਿੱਤਾ ਕੁੱਟੇ ਫਿਰ? ਹਾਂ ਭੱਜ ਗਏ। ਚਾਚੇ ਲਾਲ ਸਿੰਘ ਮੈਂ ਕਿਹਾ ਤੂੰ ਰੁਪਈਆ ਹੋ ਜਾਣਾ। ਅੱਛਾ ਹਾਂ ਇੰਝ ਕਰਕੇ ਗੱਲਾਂ ਸਨ। ਅਸੀਂ ਇੱਕ ਦੂਜੇ ਦੀ ਰਾਖੀ ਸਾਂ। ਬੜੀ ਗੱਲ ਹੈ ਅਸੀਂ ਜ਼ੁਲਮ ਨਹੀਂ ਕੀਤੇ ਇੱਕ ਦੂਜੇ ਨਾਲ। ਸਹੀ ਹੋ ਗਿਆ। ਫਿਰ ਉਹ ਕਿੱਦਾਂ ਉੱਠੇ ਇੱਥੋਂ ਕਿੱਦਾਂ ਗਏ ਕਿੱਧਰ ਨੂੰ ਗਏ? ਮੈਂ ਦੱਸਣਾ ਇੱਥੇ ਤਾਂ ਹੋਇਆ ਪਿੰਡ ਚੌਧਰੀ ਚੱਕ। ਹਾਂਜੀ ਕਰਮ ਸਿੰਘ ਦਾ ਪੁੱਤਰ ਸੀ ਕੰਧਾਰਾ ਸਿੰਘ। ਬਹੁਤ ਅਮੀਰ ਬੰਦਾ ਸੀ ਸੌਖਾ ਹੀ ਅਮੀਰ ਬੰਦਾ ਸੀ। ਉਹ ਜਾਮ ਜੋ ਖੁਸ਼ਾ ਪਾਇਆ ਸੀ 30 ਰੁਪਈਆਂ ਦਾ। ਅੱਛਾ ਪੋਸ਼ਾਕ ਬੜੀ ਬੜੀ ਰੱਖਦਾ ਲੋਕ ਆਖਦੇ ਬਜੇ ਦਾ ਕਿਵੇਂ। ਚਲੋ ਉਹ ਆਇਆ ਉਹ ਆ ਕੇ ਉਹ ਆਖਿਆ ਆ ਜੇਵਰ ਉਸ ਵੱਡਾ ਲੱਖ ਦਵਾਏ। ਅੱਛਾ ਉਹ ਸਾਨੂੰ ਆਖਿਆ ਜੇਵਰ ਰੱਖ ਲਓ ਅਸੀਂ ਆਵਾਂਗੇ ਜੋ ਬਹੁਤ ਲੈ ਲੈਣਾ। ਉਹਨਾਂ ਨੂੰ ਉਮੀਦਾਂ ਸਨ ਸੱਚੇ ਸੌਦੇ ਪਰਤ ਆਉਣਾ। ਅਸਾਂ ਆਖਿਆ ਸਾਨੂੰ ਨਹੀਂ ਤਾਕਤ ਰੱਖਣ। ਵਾਹ ਭਲਕੇ ਅਸੀਂ ਬੇਈਮਾਨ ਹੋ ਜਾਵੇ। ਸਹੀ ਗੱਲ ਨਹੀਂ ਕੰਮ ਚੰਗਾ ਹੈ। ਹਾਂ ਤੁਰ ਗਿਆ ਲੈ ਗਿਆ। ਫਿਰ ਉਹ ਚਾਚਾ ਤਰੀਆ ਦੋਵੇਂ ਬੈਠੇ ਘੋੜੀ ਤੇ ਮੱਖਣ ਸਿੰਘ ਤੇ ਉਹ ਚਾਚਾ ਮੱਖਣ ਸਿੰਘ ਦਾ ਹਾਂਜੀ ਉਹ ਗਿਆ ਜੀ ਨਿਕਲੇ ਤੇ ਕੁੜੀ ਕੁਤੀਕ ਲੱਗ ਪਈ ਮਗਰ। ਕਿੱਥੋਂ ਦੀ? ਆਗੂ ਚੰਗਾ ਕੋਈ ਖੋਜ ਦੁਨੀ ਚੱਕਦੇ ਪਹਿਲਾਂ ਵੀ ਅਸੀਂ ਜਿਹੜੇ ਗਏ ਆ ਨਾ ਜਗ੍ਹਾ ਗਿਆ ਹੈ ਚੜ੍ਹਨ ਵਾਸਤੇ ਜਿਹੜਾ ਚਾਚਾ ਉਮਰ ਮੱਲੀ ਸੀ ਨਾ ਉੱਥੇ ਲੋਕਾਂ ਤੰਗ ਕੀਤਾ। ਤੁਸੀਂ ਆਪ ਛੱਡ ਕੇ ਆਏ ਸੀ? ਨਹੀਂ ਤੋੜ ਨਹੀਂ ਮੈਂ ਦੱਸਣਾ ਤੁਹਾਨੂੰ। ਉਹਨੂੰ ਤੰਗ ਕੀਤਾ ਉਹਨੇ। ਉਹਨੂੰ ਆਖਿਆ ਚਾਚਾ ਜਾਂ ਕਿਸੇ ਭਰਾ ਆਖਿਆ ਉਹ ਸਮਝਾ ਉਹਦਾ ਕਹੋ ਮੇਰੇ ਤੋਂ ਨਹੀਂ ਸਮਝਦੇ। ਉਹ ਤੋਂ ਮੁੜ ਪਿਛਾ ਸਾਰਾ ਆ ਗਿਆ ਸੀ। ਅੱਛਾ ਅਸੀਂ ਵਾਪਸ ਲੈ ਆਇਆ ਥਾ। ਉਹ ਫਿਰ ਉਹ ਦੋਵੇਂ ਚਾਚਾ ਤਰੀਆ ਘੋੜੀ ਤੇ ਬੈਠੇ ਬੜੇ ਵੀਰ ਸਨ। ਤੇ ਜੇਵਰ ਵੀ ਕੋਲ ਉਹ ਵਰਜੋਂ ਪਈ ਕੁਤੀਕ ਜੰਗਲ ਚੁੰਗਲ ਉਹ ਨਾ ਮਗਰ ਚਾੜ ਦਿੱਤੀ। ਸਹੀ ਉਹ ਘੋੜੀ ਮੁੜ ਘੋੜੀ ਸੀ ਪਾਣੀ ਸਨ ਕੱਦੂਆਂ ਦੇ ਵਿੱਚ ਕਹਿ ਗਏ ਮਾਰੇ ਗਏ। ਅੱਛਾ ਮਾਰ ਦਿੱਤੇ ਉਹਦੀ ਮੇਰੀ ਆਖਿਆ ਸੀ ਅਸਗਰ ਸ਼ਾਹ ਥਾਣੇਦਾਰ ਉਹ ਮੈਨੂੰ ਜਿਉਂਦਾ ਦਿੰਦੇ ਉਹ ਆ ਸਿੱਖ ਮੈਂ ਇਹਨੂੰ ਫੌਜ ਹੀ ਭਰਤੀ ਕਰਾਉਂਦਾ। ਉਹ ਐਡਾ ਸੋਹਣਾ ਸਿੱਖ ਤੁਸੀਂ ਮਾਰ ਚੜਿਆ। ਅਸਗਰ ਸ਼ਾਹ ਨੇ ਕਿਹਾ ਸੀ? ਅਸਗਰ ਸ਼ਾਹ ਨੇ ਇੰਝ ਦੇ ਜ਼ੁਲਮ ਕੀਤੇ ਲੋਕਾਂ ਨੇ। ਤੇ ਤੁਹਾਡਾ ਜੱਥਾ ਜਿਹੜਾ ਸੀ ਇੱਥੋਂ ਵਾਲਾ ਕਾਫਲਾ ਉਹ ਕਿੱਦਾਂ ਪਿੰਡੋਂ ਕੱਢਿਆ ਸੀ ਉਹਦੇ ਬਾਰੇ ਦੱਸੋ। ਇਹ ਕੱਲੇ ਹੋਈ ਜਾਂਦੇ ਰਹੇ ਨੇ ਕੱਲੇ ਪਿਆਰ ਮੁਹੱਬਤ ਨਾਲ। ਇਹਨਾਂ ਨੇ ਸਮਾਨ ਸਮੂਨ ਆਪਣਾ ਚੱਕਿਆ ਪਿੰਡੋਂ? ਹਾਂ ਨਹੀਂ ਸਮਾਨ ਕਿਤੇ ਨਹੀਂ ਚੱਕਿਆ ਕੋਈ ਥੋੜਾ ਬਾਰਾ ਲੈ ਗਿਆ ਲੋਕਾਂ ਹੀ ਲੁੱਟਿਆ ਗਿਆ। ਅੱਛਾ ਪਿੰਡ ਦਿਆਂ ਨਹੀਂ? ਪਿੰਡ ਦਿਆਂ ਕੋਈ ਜਿਹੜੇ ਆਏ ਸਾਡੇ ਭਰਾ ਬਾਹਰੋਂ ਉਹਨਾਂ ਨੂੰ ਦਿੱਤਾ ਕੋਈ ਅਸੀਂ ਖਾ ਗਏ।
ਸਹੀ ਸਹੀ। ਤੇ ਇਹ ਫਿਰ ਜਾ ਕੇ ਚੂੜਕਾਣੇ ਬੈਠੇ? ਚੂੜਕਾਣੇ ਸੱਚੇ ਸੌਦੇ। ਅੱਛਾ, ਉੱਥੇ ਬੈਠੇ। ਉੱਥੋਂ ਨਿਕਲੇ ਜਦੋਂ ਗਏ ਨੇ ਤੁਹਾਡੇ ਜਿਹੜਾ ਆਪਣਾ ਖਾਨਦਾਨ ਸੀ, ਚਾਚੇ ਬਾਬੇ ਜਿਹੜੇ ਸਿੱਖ ਸਨ, ਹਾਂ ਮਿਲ ਕੇ ਗਏ ਸਨ? ਹਾਂਜੀ। ਕੋਈ ਗੱਲਾਂ ਬਾਤਾਂ ਹੋਈਆਂ ਉਦਣ? ਗੱਲਾਂ ਕਾਰੀਆਂ ਵੀ ਆ, ਉਹਨਾਂ ਦੀ ਉਮੀਦ ਸੀ ਉਹ ਆ ਹੀ ਜਾਣਾ ਹੈ। ਮਾਲ ਡੰਗਰ ਉਹਨਾਂ ਦਾ ਰੋਂਦੇ ਸਾਂ। ਅੱਛਾ, ਉਹ ਵੀ ਰੋਂਦੇ ਸਾਂ, ਅਸੀਂ ਵੀ ਰੋਂਦੇ ਸਾਂ। ਉਹ ਵੇਲਾ ਚੇਤਾ ਆਉਂਦਾ ਹੋਣਾ ਬੈਠੇ? ਬੜੀ ਰੋਂਦਾ। ਇਹ ਗੱਲਾਂ ਮੈਨੂੰ ਫਿਰ ਆਉਂਦਾ ਯਾਦ ਆ ਜਾਣੇ। ਇੱਥੇ ਦੁਰਲੀ ਜਗ੍ਹਾ ਨਿਕਲਿਆ ਸੀ ਨਗਾਂ। ਹੁਣ ਤੇ ਸਟਾਫਾਂ ਨੇ ਨਾ। ਹਾਂਜੀ। ਉਦੋਂ ਸਟਾਫ ਕੋਈ ਨਹੀਂ ਸੀ, ਦੁਰਲੀ ਜਗ੍ਹਾ ਨਵਾਂ ਨਿਕਲਿਆ ਸੀ। ਅੱਛਾ। ਤੇ ਸ਼ੇਖ ਥਾਣੇਦਾਰ ਤੇ ਦੱਸਦੇ ਨੇ, ਮੈਨੂੰ ਉਹ ਪਤਾ ਨਹੀਂ, ਮੈਂ ਸੁਣੀ ਗੱਲ ਕਰਨਾ। ਉਹ ਸ਼ੇਖ ਥਾਣੇਦਾਰ ਸੀ। ਉਹ ਆਖੇ ਮੈਂ ਸ਼ਾਮਲ ਆਉਣ ਵਾਲਾ ਵਾ। ਅੱਛਾ। ਸਾਡੇ ਪਿਓ ਨੂੰ ਆਖੇ ਅੱਛਾ ਮੈਨੂੰ ਮੁੱਖਾ ਚਾਹੀਦਾ ਨਾਲ ਢੱਗੇ ਦੋ ਚਾਹੀਦੇ। ਅੱਛਾ। ਉਹ ਤੁਰ ਗਿਆ ਬਾਗਾ ਸਿੰਘ, ਸਰਦਾਰ ਬਾਗਾ ਸਿੰਘ ਕੜਿਆਲੀਏ ਕੋਲ। ਅੱਛਾ। ਉਹ ਜਾ ਕੇ ਉਹਨੂੰ ਆਖਿਆ ਬਾਗਾ ਸਿੰਘ ਆ ਗੱਲ ਹੈ। ਉਹ ਆਖਿਆ ਜਾ ਕੇ ਉਹਨੂੰ ਆਖ ਚੜੀ ਮੁੱਖਾ ਵੀ ਤੇ ਢੱਗੇ ਵੀ ਬਾਗਾ ਸਿੰਘ ਕੋਲ ਨਹੀਂ। ਅੱਛਾ। ਤੇ ਉਹ ਪਰਸ ਪਿਆ ਤੁਰਦਾ ਆਉਂਦਾ ਹੈ। ਉਹ ਇਹਦੇ ਵੀ ਦੋ ਹੱਥ, ਦੋ ਲੱਤਾਂ, ਦੋ ਬਾਹੀਂ, ਮੇਰੇ ਵੀ ਉਹਦਾ ਕੋਈ ਤੇ ਤੂੰ ਵੀ ਬਾਗਾ ਸਿੰਘ ਬਣ ਜਾ। ਬਣ ਕੇ ਆ ਕੇ ਪੇਸ਼ ਹੋ ਗਿਆ। ਅੱਛਾ। ਆ ਗਿਆ ਆਖਿਆ ਕਿਉਂ ਭਾਈ ਉਹ ਕਿੱਥੇ ਹੌਲੇ 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 ਤੋਂ ਉੱਠ ਕੇ ਕੁਸਬੇ ਦੇ ਸੱਚੇ ਟੁੱਟ ਗਿਆ। ਉਹ ਤੁਰਲੀ ਜਗ੍ਹਾ ਉਹ ਤੇ ਇੱਕ ਸਿੱਖ ਹੁੰਦਾ ਨਾ ਬੜਾ, ਉਹਦਾ ਨਾਂ ਨਹੀਂ ਆਉਂਦਾ, ਚੌਕੀ ਟਹਿਲੂ ਟਹਿਲੂ। ਅੱਛਾ। ਉਹ ਚੌਕੀ ਚੋਰੀ ਕਰਦਾ ਸੀ। ਚੋਰੀ ਕਰਦਾ ਸੀ? ਚੋਰੀ ਕਰਦਾ ਸੀ। ਅੱਛਾ। ਤੇ ਬਦਮਾਸ਼ਾਂ ਨਹੀਂ ਪੜਨਾ ਸੀ ਨਾ, ਸਾਡੇ ਵਰਗੇ ਪੜਿਆ ਮਾਂ ਤੋਂ ਕੀ ਪੜਨਾ ਸੀ। ਉਹ ਜਦੋਂ ਖੁਸ਼ੀਓ ਖੁਸ਼ੀਓ ਤੋਂ ਮੰਨ ਗਿਆ। ਅੱਛਾ। ਤੇ ਮਗਰੋਂ ਗਈ ਉਹਦੀ ਮਾਂ ਦੁੱਧ ਲੈ ਕੇ। ਉਹਦਾ ਖਿਆਲਾ ਜਿਵੇਂ ਮੇਰਾ ਪੁੱਤਰ ਕਿੱਥੇ ਜੀ? ਉਹਨੇ ਆਖਿਆ ਜਿਵੇਂ ਹੁਣ ਬੰਦੇ ਗਏ ਉਹ ਮਾਂ ਲੱਖ ਦੀ ਭਰ ਰਹੀ ਹੈ, ਉਹਨੂੰ ਪਰਾਂ ਲੈ ਗਏ। ਉਹਦਾ ਕਿਹਾ ਮੈਂ ਉਹਨੂੰ ਦੁੱਧ ਨਹੀਂ ਪਿਆਣਾ। ਅੱਛਾ। ਬਈ ਤੇ ਸੋਨਾ ਕਿ ਦੱਸਦੇ ਨੇ ਆ ਜਾ ਮਾਂ ਲੈ ਪੁੱਤਰਾ ਤੂੰ ਪੀ। ਅੱਛਾ। ਤੂੰ ਪੀਣ ਦੀ ਲੈ ਗਏ। ਹੌਲੀ ਥਾਣੇਦਾਰ ਨੇ ਸੁਲਾਹ ਹੋ ਗਈ। ਅੱਛਾ। ਉਹ ਜਗ੍ਹਾ ਸੋਨਿਆ ਉਹ ਭਰਾ ਦੇ ਵਿਖਾ ਜਿਹਦੇ ਪਿੱਛੇ ਇੰਨੀਆਂ ਮਾਰਾ ਖਾਣਾ ਗਿਆ। ਅੱਛਾ। ਉਹ ਵਿਖਾ ਦੇ ਸਹੀ। ਵਿਖਾ ਵਹਿਦਾ ਹੋ ਗਿਆ ਕਿੱਥੇ ਭਿੜੀ ਦੇ ਮੇਲੇ ਦੇ। ਭਿੜੀ ਦੇ ਮੇਲੇ ਦਾ ਵਹਿਦਾ ਤਾਂ ਕੀਤਾ ਸਾਨੇ ਬਸ ਜੇ ਥਾਣੇਦਾਰ ਰਿਹਾ ਗੱਲ ਤੇ ਤਾਂ ਠੀਕ ਹੈ, ਨਹੀਂ ਮੇਲੇ ਦੀ ਲੜਾਈ ਹੋ ਜਾਣੀ ਡਹਿ ਜਾਣੇ। ਅੱਛਾ 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 ਅੱਛਾ। ਮੈਂ ਥਾਣੇਦਾਰ ਰਿਹਾ ਗੱਲ ਤੇ ਗਿਆ, ਜਾ ਕੇ ਵਿਖਾਇਆ। ਉਹਦਾ ਕਿਹਾ ਸੋਨਿਆ ਤੂੰ ਸੱਚਾ ਆਈਓ ਜੋ ਭਰਾ ਲੋਕ ਪੁਲਿਸ ਨਹੀਂ ਦਿੰਦੇ। ਵਾਹ ਜੀ ਵਾਹ। ਨਾ ਟੱਗੇ ਪੁੱਛੇ ਨਾ ਕੋਈ ਪੁੱਛੇ। ਵਾਹ ਜੀ ਵਾਹ। ਹੁਣ ਤੁਹਾਡਾ ਕਦੀ ਰਾਬਤਾ ਹੋਇਆ ਉਹਨਾਂ ਦੇ ਨਾਲ? ਆ ਕਦੀ ਹੋ ਹੀ ਜਾਂਦਾ ਹੈ, ਜ਼ਿਆਦਾ ਆਗਾ ਹੁੰਦੇ ਹੋ ਨਾ। ਹਾਂਜੀ। ਉਹ ਸਾਹਿਬ ਕੋਲ ਰਾਤ ਦੇ ਉਹਦੇ ਹਰ ਵੇਲੇ ਉਹਦੇ ਰਾਤ ਤੇ। ਅੱਛਾ। ਹੋ ਗਏ ਦੋ ਆਇਆ। ਤੇ ਤੁਹਾਡੇ ਕੋਲ ਆਏ ਨੇ ਦੁਬਾਰਾ ਮੁੜ ਕੇ ਇਸ ਪਿੰਡ ਦੇ ਬੰਦੇ? ਆ ਬੜੀ ਆਏ। ਕੌਣ ਕੌਣ ਆਇਆ? ਇੱਥੇ ਸਰਦਾਰ ਸਿੰਘ ਆਇਆ ਖੱਤਰੀ ਦਾ। ਅੱਛਾ, ਖੱਤਰੀ ਵੀ ਰਹਿੰਦੇ ਸੀ ਇੱਥੇ? ਖੱਤਰੀ ਉਹ ਸਿੱਖ ਹੀ ਸੀ, ਚੌਧਰੀ ਖੱਤਰੀ ਸੀ। ਅੱਛਾ। ਗੋਪਾਲ ਸਿੰਘ ਉਹਦਾ ਭਰਾ ਸੀ, ਸਰਦਾਰ ਸਿੰਘ ਚਾਚੇ ਦੇ ਉੱਤੇ ਚੌਧਰੀ ਦਾ। ਕੀ ਦੱਸਦੇ ਕਿੱਥੇ ਬੈਠੇ ਜਾ ਕੇ? ਇਹ ਕੁੜੀ ਦੇ ਬੈਠੇ ਜਿਹੜੇ ਕਰਨਾਲ ਰੰਭੇ ਜਿਹੜੇ ਸਾਡੇ ਨਜ਼ਦੀਕੀ ਸਨ। ਹਾਂਜੀ। ਆਪਣੇ ਚਾਚੇ ਤੁਹਾਡੇ ਭਾਈ ਤਾਰਾ ਸਿੰਘ ਕੇ ਇਹ ਮੰਡੀ ਫੂਲ ਬੈਠੇ ਸਨ। ਅੱਛਾ ਅੱਛਾ। ਉਹਨਾਂ ਵਿੱਚੋਂ ਮੁੜ ਕੇ ਆਇਆ ਕੋਈ ਤੁਹਾਡੇ ਨਜ਼ਦੀਕੀਆਂ ਚੋਂ? ਨਹੀਂ ਆਇਆ ਕੋਈ ਵੀ? ਉਹਨਾਂ ਵਿੱਚੋਂ ਕੋਈ ਬਜ਼ੁਰਗ ਹੈਗਾ ਉਹਨਾਂ ਦਾ? ਜੈਮਲ ਸਿੰਘ ਦਾ ਮੁੰਡਾ ਆਇਆ ਹੈ। ਜੈਮਲ ਸਿੰਘ ਦਾ ਮੁੰਡਾ ਨਹੀਂ ਸੀ ਆਇਆ? ਉਹ ਸਣੇ ਬੀਵੀ ਆਪਣੀ ਆਇਆ ਸੀ। ਉਹ ਕਿਦੋਂ ਦੀ ਗੱਲ ਆ? ਉਹ ਦੇਰ ਹੀ ਹੋਈ ਹੈ, ਕਿਵੇਂ ਕੋ ਹੋਗਾ 2 ਸਾਲ ਹੋ ਗਏ। 2 ਸਾਲ ਹੋ ਗਏ ਨੇ। 2 ਸਾਲ। ਅੱਛਾ, ਮਿਲੇ ਸੀ ਤੁਹਾਨੂੰ? ਮਿਲੇ। ਅੱਛਾ ਫਿਰ ਉਹਨੇ ਆਖਿਆ ਉਹ ਗੱਲਾਂ ਮਨ ਕਰਦੇ ਰਹੇ ਉਹ ਛੱਡੋ ਇਹਨੂੰ ਕੋਈ ਲਾਭ ਦਿਓ ਤੁਸੀਂ। ਅੱਛਾ। ਮੁਸਲਮਾਨ ਹੋ? ਮੈਂ ਕਿਹਾ ਨਾ ਮੁਸਲਮਾਨੀ ਕੀ ਪਿਆ ਹੈ। ਅੱਛਾ। ਅਸੀਂ ਤੇ ਕੋਈ
ਸਾਡਾ ਹੀ ਤੁਸੀਂ ਮੁਸਲਮਾਨ ਦਾ ਹਰਸ਼ਾ ਕਰ ਰਖੜੀ ਜਾਂਦੇ ਹੋ। ਅੱਛਾ ਸਹੀ 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 ਨਾ ਗੋਸ਼ਤ ਨਾ ਅੰਡਾ ਨਾ ਅੱਛਾ ਕੋਈ ਸ਼ੈ ਨਹੀਂ ਖਾਦੀ। ਬਹੁਤ ਮੁਫਤਾਰ ਤਰੀਕੇ ਨਾਲ ਸਾਡੇ ਕੋਲ ਰੋਟੀ ਖਾਂਦੇ ਨੇ। ਸਹੀ ਸਹੀ। ਫੰਮਿਆਂ ਵਾਲੇ ਬੜੇ ਚੌਧਰੀ ਸਨ। ਸਿੱਖ ਫੰਮਿਆਂ ਦਾ ਕਿਹੜਾ ਚੌਧਰੀ ਹੋਇਆ? ਸਰਦਾਰ। ਅੱਛਾ ਬੱਬਰਾ ਸਿੱਖ ਸਨ, ਸਦਾਣੇ ਨਰੈਣਾ ਇਹ ਸਨ ਉੱਥੇ। ਸਹੀ ਸਹੀ ਸਹੀ। ਬਦਮਾਸ਼ ਚੌਧਰੀ ਬਦਮਾਸ਼ ਸਨ। ਜ਼ਫਰਾਬਾਦ ਬਾਵੇ ਸਨ। ਜ਼ਫਰਾਬਾਦ ਸਿਵੀਏ ਵੀ ਸਨ, ਬਾਵੇ ਵੀ ਸਨ। ਸਹੀ ਹੋ ਗਿਆ ਸਹੀ ਹੋ ਗਿਆ। ਹੋਰ ਕੋਈ ਪੁਰਾਣੀ ਗੱਲ ਚੇਤਾ ਪਿੰਡ ਦੀ? ਆਪਸ ਚ ਜਿਹੜੇ ਮੁੰਡੇ ਤੁਹਾਡੇ ਨਾਲ ਖੇਲਦੇ ਹੁੰਦੇ ਸੀ ਉਹਨਾਂ ਦੇ ਕੀ ਨਾਂ ਸੀ ਜੇ ਹਾਰਦੇ ਸਨ? ਨਾ ਯਾਦ ਕੋਈ ਨਹੀਂ, ਮਰ ਗਏ ਨੇ ਨਾਲੇ। ਨਹੀਂ ਕੀ ਪਤਾ ਕੋਈ ਜ਼ਿੰਦਾ ਹੋਵੇ। ਮੇਰਾ ਯਾਰ ਸੀ, ਚੌਕੀਦਾਰ ਸੀ ਉਹ। ਅੱਛਾ ਨੀਫਾ ਸੀ ਉਹਦੇ ਨਾਂ। ਉਹ ਇੱਥੇ ਰਹਿ ਗਿਆ ਸੀ? ਇੱਥੇ ਹੀ ਰਿਹਾ ਸੀ? ਅੱਗੇ ਇੱਥੋਂ ਦਾ ਸੀ, ਮੁਸਲਮਾਨ ਹੀ ਸਨ। ਅੱਛਾ ਨਹੀਂ ਨਹੀਂ ਜਿਹੜਾ ਸਿੱਖਾਂ ਦੇ ਵਿੱਚੋਂ? ਨਹੀਂ ਸਿੱਖਾਂ ਦੇ ਵਿੱਚੋਂ ਕੋਈ ਨਾਂ ਨਹੀਂ ਯਾਦ। ਬੜੇ ਬੜੇ ਲੋਕ ਉਹ ਐਸਾ ਉਹ ਬਾਬਾ ਦਾ ਰੂੜਾ ਉਹਦੇ ਪੁੱਤਰ ਸਨ ਦੋ। ਅੱਛਾ ਇੱਕ ਦਾ ਸੰਤਾ ਸੀ ਤੇ ਇੱਕ ਦਾ ਭਾਗਾ ਸੀ। ਅੱਛਾ ਉਹਨੂੰ ਵੱਜ ਗਈ ਸੀ ਤੇ ਉਹ ਏਡੇ ਏਡੇ ਖੂਨ ਹੁੰਦੇ ਸਨ। ਅੱਛਾ ਉਹਦਾ ਵੀ ਖੇਡਣਾ ਬੜਾ। ਮੈਨੂੰ ਵੀ ਦੋ ਇੱਕ ਇੱਥੇ ਵੱਜੀ, ਸਿਰ ਪਾੜ ਗਿਆ। ਅੱਛਾ ਉਹ ਬੜੀ ਬੜੀ ਦੂਰ ਤੇ ਜਾਈਏ। ਸਹੀ ਸਹੀ। ਉਸ ਵੇਲੇ ਪਿੰਡ ਦਾ ਕੋਈ ਕਾਨੂੰਨ ਵੀ ਬਣਾਇਆ ਸੀ ਤੁਸੀਂ? ਇੱਥੇ ਨੰਗੇ ਸਿਰ ਕੋਈ ਨਹੀਂ ਪਿੰਡ ਦੀ ਵੜਦਾ। ਅੱਛਾ ਕਾਨੂੰਨ ਇਹ ਸੀ, ਲਗਾਓ ਨਾ ਤੂੰ ਘੋੜੀ ਤੇ ਤੂੰ ਕਿੱਲਾ ਦੂਰ ਉਤਰਨਾ। ਅੱਛਾ ਅੱਗੋਂ ਉੱਠ ਕੇ ਸਾਡੇ ਕੰਮੀ ਤੇਰੀ ਘੋੜੀ ਫੜਨੀ ਹੈ। ਅੱਛਾ ਫਿਰ ਵੜਨਾ ਨੂੰ ਪਿੰਡ। ਉਂਝ ਵੀ ਨਹੀਂ ਸੀ ਵੜਨ ਦਿੰਦੇ? ਨਾ ਘੋੜੀ ਤੇ ਚੜ ਕੇ ਵੜਨਾ ਹੀ ਨਹੀਂ। ਵਾਹ ਜੀ ਵਾਹ। ਹੁਣ ਤੇ ਸਕੂਟਰ ਕਢਾਈ ਤੂੰ ਨਹੀਂ ਫਿਰਦੇ। ਹੁਣ ਤੇ ਟੇਪਾਂ ਲਾਈ ਫਿਰਦੇ ਨੇ ਇੱਥੇ ਮੋਟਰਸਾਈਕਲਾਂ ਦੇ ਵੀ ਤੇ ਉਹ ਤੋਂ ਬਾਅਦ ਟਰੈਕਟਰਾਂ ਦੇ ਵੀ। ਆਵੀ ਵਾਲਿਆਂ ਦਾ ਕੀ ਬਣਿਆ ਸੀ ਜਦੋਂ ਨੰਗੇ ਸਿਰੋਂ ਗਏ ਸਨ? ਉਹ ਆਵੀ ਵਾਲੇ ਸਿੱਖਾਂ ਦੀ ਕੀ ਗੱਲ ਜਿਹੜੇ ਨੰਗੇ ਸਿਰ ਗਏ ਹਨ ਨਹਾ ਕੇ? ਉਹ ਨਾਲੇ ਵਾਲੇ ਦੇ ਨਹੀਂ ਸੀ ਨਾ। ਆਵੀ ਵਾਲੇ ਦੀ? ਆਵੀ ਵਾਲੇ ਉਹ ਸਾਡੇ ਲੱਗਦੇ ਸਨ। ਸਾਡਾ ਉਹ ਦਾਦਾ ਸੀ, ਉਹ ਨਿਵਰਤ ਗਿਆ ਹੈ। ਕੌਣ? ਦਾਦਾ ਸੀ ਸਾਡਾ, ਸੁੰਦਰ ਨਾਂ ਸੀ ਉਹਦਾ। ਅੱਛਾ ਕੀ ਹੋਇਆ ਸੀ ਉਹਨਾਂ ਨਾਲ? ਉਹਦਾ ਪੁੱਤਰ ਗਿਆ ਜਾਂ ਸ਼ਾਮਾ ਸੀ ਜਾਂ ਮੋਹਰਾ ਸੀ, ਦੋ ਉਹਦੇ ਪੁੱਤਰ ਸਨ। ਇੱਥੇ ਖੂਹ ਤੋਂ ਨਹਾ ਕੇ ਤੇ ਵਾਲ ਸੁਕਾਉਂਦਾ ਪਿਆ ਤੇ ਨਾਲੇ ਲਗਾ ਜਾਂਦਾ ਹੈ। ਉਹਦੇ ਕੋਲ ਕਮੀ ਸੀ ਕੁਛ। ਉਹ ਬਾਬਾ ਸੁੰਦਰ ਆ ਕੇ ਇਹਨੂੰ ਆਵਾਜ਼ ਮਾਰੇ ਨਾ, ਆਵਾਜ਼ ਮਾਰਿਆ, ਆ ਗਿਆ ਬਹਿ ਜਾ ਭਾਈ, ਬਹਿ ਗਿਆ। ਉਹ ਕਮੀ ਨੂੰ ਆਖਿਆ ਆਵਾਜ਼ ਸਾਰੇ ਸਾਰੀ ਮੁੱਠ। ਅੱਛਾ ਕਮੀ ਦੇ ਨਾ ਤਾਕਤ ਪਈ। ਉਹ ਸਾਹ ਫਾੜ ਕੇ ਉਹਦੇ ਸਿਰ ਦੇ ਵਿੱਚ ਪਾਈ। ਉਹ ਜਗ੍ਹਾ ਜਾ ਕੇ ਨਹਾ, ਇਹਨੇ ਵਾਲ ਸੁਕਾ ਕੇ ਘਰ ਜਾ। ਨੰਗੇ ਸਿਰ ਤੁਸੀਂ ਜੋ ਤੇ ਲੋਕ ਨਾ ਜਾਣਦੇ। ਵਾਹ ਜੀ ਵਾਹ। ਅੱਗੇ ਸਹੀ ਇੱਥੇ ਜੋਗਰਾ ਵਾਲੇ। ਇਹ ਗੱਲ ਮੈਂ ਅੱਗੇ ਵੀ ਇੱਕ ਪਿੰਡ ਦੇ ਵਿੱਚੋਂ ਸੁਣੀ ਸੀ, ਐਸੇ ਪਿੰਡ ਦੀ। ਅੱਗੇ ਵੀ ਮੈਂ ਗੱਲ ਸੁਣੀ ਸੀ ਐਸੇ ਪਿੰਡ ਦੀ, ਤੁਹਾਡੇ ਪਿੰਡ ਦੀ ਨਾ। ਘੋੜੀ ਦਾ ਸਵਾਰ ਨਹੀਂ ਸੀ ਵਰਤਦਾ, ਜੁਆਈ ਵੀ ਹੁੰਦਾ। ਸਹੀ ਹੋ ਗਿਆ ਸਹੀ ਹੋ ਗਿਆ। ਤੇ ਆਪਸ ਚ ਹੋਰ ਤੇ ਨਹੀਂ ਕੋਈ ਦੁਸ਼ਮਣੀ ਸੀ ਆਲੇ ਦੁਆਲੇ ਦੇ ਪਿੰਡਾਂ ਨਾਲ? ਨਹੀਂ ਸਾਡੀ ਕਿਸੇ ਨਾਲ ਨਹੀਂ ਸੀ। ਸਾਡੀ ਦੁਸ਼ਮਣੀ ਆਪਣੀ ਬਣੀ ਸੀ। ਸਾਡਾ ਚਾਚਾ ਹੋਇਆ ਸੀ ਕਤਲ। ਅੱਛਾ ਤੇ ਉਹਦੇ ਕਤਲ ਦੇ ਬਦਲੇ ਦੋ ਫਾਇ ਲੱਗੇ ਸਨ, ਉਹ ਵੀ ਚਾਚੇ ਸਨ। ਅੱਛਾ ਆਪਸ ਚ ਹੀ ਲੜਾਈ ਹੋਈ ਸੀ? ਲੜਾਈ ਨਹੀਂ ਹੋਈ। ਉਹਨਾਂ ਦੀ ਇੱਕ ਨਾ ਔਰਤ ਉਹਦਾ ਕਾਰੋਕਾ ਔਰਤ ਸੀ, ਪਰਦੇ ਸਨ। ਅੱਛਾ ਉਹਨਾਂ ਬਾਬੇ ਖੁਸ਼ਾਬ ਦੇ ਪੁੱਤਰਾਂ ਕੋਲ ਆਈ। ਅੱਛਾ ਉਹਨੂੰ ਘੁਬਾਲ ਗਿਆ। ਉਹਨਾਂ ਨੂੰ ਸ਼ੱਕ ਸੀ ਬਈ ਮੁਗਲ ਲੈ ਗਿਆ। ਅੱਛਾ ਮੁਗਲ ਬੜਾ ਨਹਾਤੂ ਬੰਦਾ ਸੀ, ਬੜਾ ਮੇਰੇ ਇਲਾਕਾ ਸੀ। ਕਿੱਥੋਂ ਦਾ ਸੀ ਉਹ? ਚਾਚਾ ਸੀ ਸੱਕਾ ਸਾਡਾ। ਅੱਛਾ ਮੁਗਲ। ਅੱਛਾ ਮੁਗਲ ਨਾਂ ਸੀ। ਉਹਨੂੰ ਨਾ ਸ਼ੱਕ ਦੇ ਵਿੱਚ ਹੀ ਨਾ ਉਹਨੇ ਹਿਸਾਬ ਦਾ ਮਾਰ ਕੱਟਿਆ। ਕਿਦੋਂ ਕਿ ਉਹਦੇ ਕੋਲ ਸੋਟਾ ਵੀ ਤਰਾ ਲਿਆ ਬੜਾ ਮਾਰਾ। ਅੱਛਾ ਪਿਸਤੌਲ ਵੀ ਤਰਾ ਛੜਿਆ। ਉਹਨੂੰ ਆਖਿਆ ਤੂੰ ਹੱਥ ਬੰਦਾ ਜਿਵੇਂ ਕਿਸੇ ਦਾ ਨੁਕਸਾਨ ਕਰੇਗਾ ਨਾ। ਉਹ ਗਿਆ ਸੀ ਰਕਣੀ। ਅੱਛਾ ਘੋੜੀ ਲੱਭਣ, ਘੋੜੀ ਦਾ। ਅੱਛਾ ਉਹਨੂੰ ਕਿਹਾ ਦੱਸਿਆ ਤੇਰੀ ਘੋੜੀ ਤੋਂ ਤੇ ਖਾਲ ਦੀ ਖੂਬੀ ਵੀ ਸਾਰ ਸਾਰ ਤਾਂ। ਅੱਛਾ
ਉਹ ਲੱਗ ਪਿਆ ਘੋੜੀ ਕੱਢਣ। ਉੱਥੇ ਕੋਈ ਲੱਡੇ ਦੱਸਦੇ ਨੇ ਇੱਥੋਂ ਦੇ ਸਨ, ਇੱਥੇ ਦੇ ਮੇਰੇ ਕੋਲ ਲੱਡੇ ਆਏ ਸਨ। ਅੱਛਾ। ਹਾਂ, ਉਹਦਾ ਮੁਖਬਰੀ ਕੀਤੀ ਮੈਂ ਘੋੜੀ ਦਾ ਕੱਢਦਾ ਜੇ। ਅੱਛਾ। ਉਹ ਲੱਗੇਗਾ ਮਲਕੜੇ, ਉਹ ਰੋਜ਼ ਜਾਂਦੇ ਹੁਣ ਆਹ ਡਾਂਗ ਠੋਕੀ, ਮਣਕਾ ਟੁੱਟ ਗਿਆ, ਪਿੱਛੇ ਤੇ ਕੋਈ ਨਾ ਰਿਹਾ ਗਿਆ। ਉਹਨਾਂ ਫਿਰ ਉਹਨੂੰ ਪਾਇਆ ਆ ਪੰਜਾਲੀ ਤੇ ਲਿਆ ਕੇ ਅੰਦਰ ਰੱਖ ਦਿੱਤਾ। ਅੱਛਾ। ਅੰਦਰ ਉਹਨਾਂ ਚੀਰਿਆ ਪਾੜਿਆ ਨਹੀਂ, ਕੋਠੇ ਚੜ ਗਏ ਨੇ ਤੇ ਸਨ ਮਾਰੀਆਂ ਨੇ ਅੰਦਰੋਂ ਬਹਿ ਗਏ। ਅੱਛਾ। ਬਸ ਸਾਡੇ ਮਾਲ ਨੂੰ ਲੁਕਾ ਹੈ। ਚਲੋ ਠੀਕ ਹੈ। ਦਾਦੀ ਸਾਡੀ ਉੱਥੇ ਬੂਹੇ ਕੇ ਬੈਠੀ ਹੈ। ਅੱਛਾ। ਪੁਲਿਸ ਵਾਲੇ ਆਏ, ਉਹਨਾਂ ਪਹਿਲਾਂ ਦੇ ਪਿਓ ਨੂੰ ਆਖਿਆ ਤੂੰ ਭਾਵੇਂ ਨਾ ਇੱਥੇ, ਤੂੰ ਮਰਵਾਇਆ ਹੈ। ਅੱਛਾ। ਉਹ ਵਾਦਾ ਸਾਡਾ ਹੁੰਦਾ ਸੀ ਸੌਣ ਸਿੰਘ ਤੇ ਬੜੀ ਚੌਧਰ ਚੌਧਰੀ ਨਸ਼ਹਿਰੇ। ਉਹਦਾ ਕਿਹਾ ਕੋਈ ਅਕਲ ਕਰ, ਕੋਈ ਮਰਵਾਉਂਦਾ ਫਿਰਦਾ ਭਰਾ ਨੂੰ। ਚਲੋ ਆ ਗਏ, ਬੜਾ ਮੁਲਕ ਨਿਕਲਿਆ ਮਗਰ। ਅੱਛਾ। ਕੋਈ ਹਲ ਚੁੱਕੀ ਆ, ਕਦੇ ਪੰਜਾਲੀ ਚੁੱਕੀ ਆ, ਕਦੇ ਸੋਟਾ ਚੁੱਕਿਆ ਏ। ਤੇ ਜਿਹੜੇ ਪਿਓ ਪੜਿਆ ਨਾ ਉਹ ਛੱਬੀ ਦੂਰਾ ਬਈ, ਉਹ ਲੀਕ ਚ ਮਾਰੀ। ਉਹ ਲੱਗਾ ਜਿਹੜਾ ਮੇਰਾ ਸੱਜਣ ਹੈ ਨਾ ਇਦੋਂ ਅਗਾ ਕੋਣਾ ਜਾ, ਮੇਰੇ ਭਰਾ ਦਾ ਪਰਚਾ ਮੈਨੂੰ ਪਾਇਆ ਜੇ। ਅੱਛਾ। ਹਜ਼ਾਰ ਗਏ, ਪੁਲਿਸ ਨੂੰ ਲਿਆਂਦਾ ਸੀ, ਪੁਲਿਸ ਆ ਕੇ ਅੰਦਰੋਂ ਕੱਢਿਆ ਸੀ। ਆਹ ਸਾਰਾ ਚੀੜਿਆ ਆ, ਮਾਰਿਆ ਸੀ, ਮਾਰ ਸਿੰਘ ਚੀਰ ਛੜੇ ਉਹਦੇ ਸਾਰਾ। ਉਹ ਹੋਰ ਹੀ ਸਭ ਦੁਸ਼ਮਣ, ਉਹ ਜਿੰਨਾ ਚੀਰਿਆ ਉਹਨਾਂ ਚੀਰਿਆ ਨਹੀਂ, ਉਹਦੇ ਕੋਠੇ ਚੜੇ। ਉਹਨਾਂ ਦੀਆਂ ਮਾਤਾਂ ਪਹਿਲਾਂ ਵੇਖ ਲਿਆ ਜੀ, ਉਹ ਬਾਹਰ ਸੀ ਜਿਹੜਾ ਮਾਲਾ ਸਿੰਘ ਸੀ ਨਾ, ਉਹਨੂੰ ਪਤਾ ਲੱਗਾ ਛੱਟਿਆ ਨੇ, ਉਸ ਦੁੱਧ ਘਿਓ ਲਿਆ ਪਿੰਡੋਂ। ਅੱਛਾ। ਭਰਾ ਜੀ ਦਾ ਨਾ ਪਤਾ ਜੀ, ਮੈਂ ਜਾ ਕੇ ਮੁਗਲ ਨੂੰ ਪਿਆਨੇ ਆ। ਅੱਛਾ। ਉਹ ਅੱਗੋਂ ਕਦੇ ਪੁੱਛਿਆ ਸਰਦਾਰ ਜੀ ਦੁੱਧ ਘਿਓ ਲਿਆਂਦੇ, ਉਹਦਾ ਉਹ ਡਾਕਟਰ ਕਿਤੇ ਦੱਸਿਆ ਕਿਸੇ ਵਕੀਲ, ਜੇ ਆਹ ਰਿਪੋਰਟ ਕਿਤੇ ਫੜ ਲਈ ਨਾ ਵਕੀਲ ਤੇ ਇਹਨਾਂ ਨੂੰ ਕੁਝ ਨਹੀਂ ਹੋਣਾ, ਅੱਲਾ ਦੀ ਮਰਜ਼ੀ, ਉਹ ਰਿਪੋਰਟ ਹੀ ਨਹੀਂ ਫੜੀ ਉਹਨਾਂ। ਅੱਛਾ। ਉਹਨਾਂ ਦੀ ਮੌਤ ਸੀ, ਮਰ ਗਏ। ਅਲੀ ਮਨ ਮੱਲੀ ਜਿਹੜੇ ਦਾ ਭੁੱਗੇ ਹੋ ਗਏ। ਤੇ ਉਹ ਜਿਹੜੇ ਦੋ ਫਾਹੇ ਲੱਗੇ ਸਨ, ਉਹ ਕੌਣ ਸਨ? ਉਹ ਚਾਚੇ ਸਾਡੇ। ਅੱਛਾ, ਉਹਨਾਂ ਨੂੰ ਫਾਹੇ ਫੜੇ ਗਏ? ਉਹ ਚਾਚੇ ਹੀ ਕਤਲ ਹੋਇਆ ਤੇ ਚਾਚੇ ਹੀ ਫਾਹੇ ਲੱਗ ਗਏ। ਉਹ ਚਾਚੇ ਬਾਬੇ ਸਨ। ਉਹਨਾਂ ਦੇ ਉੱਤੇ ਨਜਾਇਜ਼ ਪੈ ਗਿਆ ਸੀ? ਨਹੀਂ ਜੀ, ਸੱਚਾ ਪਿਆ ਸੀ, ਨਜਾਇਜ਼ ਤੇ ਨਹੀਂ। ਉਹਨਾਂ ਨੇ ਮਾਰਿਆ ਸੀ? ਮਾਰਿਆ ਉਹਨੇ ਸੀ, ਉਹ ਚੀਜ਼ ਪਾਰ ਉਹਨਾਂ ਨੇ ਕੀਤੀ, ਉਹਨੇ ਡਾਂਗ ਮਾਰੀ, ਮਣਕਾ ਤੋੜਦਾ, ਟੁੱਟ ਗਿਆ, ਗੱਲ ਮੁੱਕ ਗਈ। ਸਹੀ ਸਹੀ। ਉਸ ਵੇਲੇ ਤੁਹਾਨੂੰ ਹੋਸ਼ ਸੀ ਪੂਰੀ? ਇਹ ਨਹੀਂ ਹੋਸ਼ ਹੈ। ਉਦੋਂ ਜੇ ਸੁਣਿਆ ਨਾ ਚਾਚਾ ਮੁਗਲ ਉਹਦੀ ਲਾਸ਼ ਲਿਆਂਦੀ ਰਹੀ, ਜਿਉਂਦਾ ਸੀ। ਅੱਛਾ। ਇੱਥੇ ਡੇਰੇ ਚ ਬੜਾ ਡੇਰਾ ਸੀ ਤਗੜਾ, ਤੇ ਮੈਂ ਕਿਤੇ ਜੀ ਦੇ ਕੁਛੜ ਗਿਆ ਸਾਂ। ਅੱਛਾ। ਮੈਨੂੰ ਗੱਲ ਬੜੀ ਯਾਦ ਹੈ। ਤੇ ਚਾਚਾ ਮੇਰਾ ਆਂਦਾ ਮੁਬਾਰਕ, ਉਹ ਮੁਗਲਾ ਪਾਣੀ ਪੀਣਾ ਹੀ, ਉਹ ਕਰਦਾ ਹਾਂ ਮੇਰਾ ਹੱਥ ਪਾਣੀ ਪਾਉਂਦੇ ਨੂੰ ਪਾਣੀ ਸਾਨੂੰ ਸ਼ਾਹ ਰਾਗੋਂ ਬੰਨ ਨਿਕਲ ਜਾਂਦਾ। ਜ਼ੁਲਮ ਕੀਤਾ ਉਹਦੇ ਨਾਲ? ਬਸ ਜੀ, ਦੁਸ਼ਮਣ ਬੜੇ ਨਹੀਂ ਕਰਦੇ ਹੁੰਦੇ। ਤਾਂ ਦੁਸ਼ਮਣੀ ਪਈ ਸੀ? ਦੁਸ਼ਮਣੀ ਪਹਿਲਾਂ ਹੀ ਪਈ ਤੇ ਤਾਂ ਹੀ ਮਾਰੇ ਉਹਨੇ। ਸ਼ੱਕ ਤਾਂ ਤੁਹਾਨੂੰ ਦੱਸਿਆ, ਉਹਨਾਂ ਨੂੰ ਸ਼ੱਕ ਸੀ ਜਨਾਨੀ ਮੁਗਲ ਲੈ ਗਿਆ। ਜਦੋਂ ਫਾਹੇ ਲੱਗ ਗਿਆ ਉਹ ਦੂਸਰੇ ਜਿਹੜੇ ਸਨ, ਫਿਰ ਆਪਸ ਵਿੱਚ ਸੁਲ੍ਹਾ ਹੋ ਗਈ ਸੀ? ਹੋ ਗਈ, ਦੇਰ ਬਾਅਦ ਹੋਈ। ਮੁਲਕ ਬੜਾ ਪਿਆ ਉਦੋਂ ਮੈਨੂੰ ਹੋਸ਼ ਹੈ, ਚੰਗੀ ਬੜੀ ਹੋਸ਼। ਜਦੋਂ ਸੁਲ੍ਹਾ ਹੋਈ ਹੈ? ਬੜਾ ਮੁਲਕ ਪਿਆ। ਲੋਕਾਂ ਆਖਿਆ ਜੇ ਮੱਲੀ ਅੱਜ ਇਹਨਾਂ ਸੁਲ੍ਹਾ ਨਾ ਹੋਈ ਤੇ ਅੱਗੋਂ ਗਰਕ ਹੋ ਜਾਣ ਲੋਕਾਂ, ਬਹਿਰਾਂ ਚ ਕਦਰ ਕਰੀ ਜਾਣਦੇ। ਸਹੀ ਹੋ ਗਿਆ। ਫਿਰ ਚਾਚਾ ਨਹੀਂ ਮੰਨਦਾ ਸੁਲ੍ਹਾ, ਚਾਚਾ ਨਹੀਂ ਸੁਲ੍ਹਾ ਮੰਨਦਾ। ਅੱਛਾ। ਤੇ ਬਾਬਾ ਖੁਸ਼ਾਬ ਉਹਨੂੰ ਆਖਿਆ, ਉਹ ਸੁਲ੍ਹਾ ਕਰਾਉਣ ਵਾਲੇ ਜਿਹੜੇ ਗਏ ਸਨ, ਉਹਦਾ ਕਿਹਾ ਚੌਧਰੀ ਖੁਸ਼ਾਬ ਸੁਲ੍ਹਾ ਕਰ ਲੈ, ਤੂੰ ਝੂਠਾ ਬਾਹੂ ਫੜ ਲੈ ਸੋਨੇ ਨੂੰ। ਪਿਓ ਉੱਠਿਆ, ਉਹਦਾ ਕਿਹਾ ਮੇਰਾ ਚਾਚਾ ਹੈ, ਮੈਂ ਬਾਹੂ ਫੜਨਾ। ਅੱਛਾ ਅੱਛਾ। ਉਸ ਬਾਹੂ ਫੜ ਲਿਆ, ਸੁਲ੍ਹਾ ਹੋ ਗਈ। ਸਹੀ ਹੋ ਗਿਆ। ਉਹ ਤੋਂ ਪਿੱਛੇ ਅਸੀਂ ਬਚੇ ਰਹੇ। ਚਲੋ ਜੀ, ਅੱਲਾ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਤੇ ਅਸੀਂ ਜੀ ਇਨਸ਼ਾਅੱਲਾ ਇਸ ਤਰ੍ਹਾਂ ਹੀ ਹੋਰ ਵੀ ਬਜ਼ੁਰਗਾਂ ਦੇ ਇੰਟਰਵਿਊ ਕਰਾਂਗੇ ਜਿਸ ਤਰ੍ਹਾਂ ਤੁਹਾਡਾ ਕੀਤਾ। ਬੜੀਆਂ ਸੋਹਣੀਆਂ ਤੁਸੀਂ ਗੱਲਾਂ ਸੁਣਾਈਆਂ। ਮੇਰੀ ਗੱਲ ਸੁਣੋ, ਤੁਸੀਂ ਜਾਂਦੇ ਹੋ ਡੇਰੇ 'ਚ? ਹਾਂਜੀ।
ਹਰ ਟਾਈਮ ਉਹ ਰਾਸਤਾ ਉਹਦਾ ਨਹੀਂ ਉਹਨਾਂ ਦੀ ਹੋਰ ਗੱਲ ਏ। ਹੈਨਾ। ਠੀਕ ਹੋ ਗਿਆ। ਉਹਨਾਂ ਸਾਨੂੰ ਜੀ ਪਿੰਡ ਡੋਗਰਾਂ ਵਾਲੇ ਨੂੰ ਜਾ ਰਹੇ ਆ ਉਸੇ ਸਾਈਡ ਤੋਂ। ਪਿੰਡ ਜੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।